ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਜਿਹੜਾ ਮਸਲਾ ਹੈ ਉਹ ਵੀ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ ਹੈ। ਸਾਡੀਆਂ ਜੇਬਾਂ ਦੇ ਨਾਲ, ਸਾਡੀਆਂ ਸੇਵਿੰਗਸ ਦੇ ਨਾਲ ਤੇ ਸਾਡੇ ਨਾਲ ਹੋ ਰਹੇ ਆਰਥਿਕ ਧੋਖਿਆਂ ਦੇ ਨਾਲ ਉਹ ਮਸਲਾ ਜੁੜਿਆ ਹੋਇਆ ਹੈ। ਅੱਜ ਕੱਲ੍ਹ ਆਮ ਹੀ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਕਾਲਸ ਆਉਂਦੀਆਂ ਨੇ, ਤਰ੍ਹਾਂ-ਤਰ੍ਹਾਂ ਦੇ ਆਫਰ ਲੈ ਕੇ ਆਉਂਦੇ ਨੇ ਤੇ ਫਰੋਡ ਕਾਲ ਹੁੰਦੀਆਂ ਨੇ। ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਅਸੀਂ ਉਹਨਾਂ ਠੱਗਾਂ ਦਾ, ਧੋਖੇਬਾਜ਼ਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਕਈ ਵਾਰੀ ਅਸੀਂ ਬੜਾ ਈਜ਼ੀਲੀ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹਾਂ। ਸੋ ਅੱਜ ਇਸੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਤੁਹਾਡੇ ਨਾਲ ਵਾਪਰੀ ਕੋਈ ਘਟਨਾ ਕਿ ਤੁਹਾਨੂੰ ਕਿਵੇਂ ਤੁਹਾਡੇ ਨਾਲ ਫਰੋਡ ਹੁੰਦਾ ਹੁੰਦਾ ਬਚ ਗਿਆ, ਜਾਂ ਤੁਸੀਂ ਕਿਵੇਂ ਫਰੋਡ ਤੋਂ ਬਚੇ, ਜਾਂ ਕਿ ਤੁਹਾਡੇ ਨਾਲ ਜਦੋਂ ਕੋਈ ਫਰੋਡ ਹੋਇਆ ਹੋਵੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਫਰੋਡ ਆ, ਜਾਂ ਕਿਵੇਂ ਪਤਾ ਲੱਗੇ ਕਿ ਇਹ ਫਰੋਡ ਕਾਲ ਆ। ਤਾਂ ਇਹਦੇ ਬਾਰੇ ਕਿਵੇਂ ਬਚਿਆ ਜਾਵੇ, ਤੁਸੀਂ ਵੀ ਆਪਣੇ ਸੁਝਾਅ ਜਿਹੜੇ ਆ ਸਾਨੂੰ ਦੱਸ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਤੇ ਇੱਕ ਨਜ਼ਰ ਸਪਾਂਸਰ ਦੇ ਉੱਤੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਵਿੱਚ ਇਸੇ ਮਸਲੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਖਾਲਸਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫੇਰ ਕਰਦੇ ਹਾਂ ਫਰੋਡ ਕਾਲਸ ਦੇ ਉੱਤੇ ਚਰਚਾ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ੍ਰੀ ਅਕਾਲ ਜੀ। ਸ੍ਰੀ ਬਹੁਤ ਹੀ ਅਕਾਲ ਜਿਹੜਾ ਜੀ। ਅਕਾਲ ਵਿਸ਼ਾ ਹੈਗਾ ਆ, ਇਹ ਚੁਣਿਆ ਗਿਆ ਆ। ਇਹ ਵਿਸ਼ੇ ਦੇ ਵਿੱਚ ਅਸੀਂ ਸਾਰੇ ਹੀ ਇਸ ਦਾ ਜੀ। ਸ਼ਿਕਾਰ ਹੁੰਦੇ ਆ। ਹਾਂਜੀ। ਰੋਜ਼ ਹੀ ਤੁਹਾਨੂੰ ਕਈ ਕਾਲਸ ਆਉਂਦੀਆਂ ਇਹਦੇ ਵਿੱਚ। ਸੋ ਤੁਸੀਂ ਵੀ ਕਾਲ ਕਰਕੇ ਆਪਣਾ ਕਿੰਨੀ ਵਾਰ ਫਰਾਡ ਹੁੰਦਾ ਆ, ਕਿੰਨੀਆਂ ਤਰ੍ਹਾਂ ਦੀਆਂ ਕਾਲਾਂ ਆਉਂਦੀਆਂ ਆ, ਉਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। 10 ਵਾਰ ਮੇਰੇ ਖਿਆਲ ਦੇ ਵਿੱਚ ਇੱਕ ਫੋਨ ਦੇ ਉੱਤੇ ਜਿਹੜੀਆਂ ਤੁਹਾਨੂੰ ਕਾਲਸ ਆਉਣੀਆਂ, ਪਹਿਲਾਂ ਤੁਹਾਨੂੰ ਹਾਲ ਚਾਲ ਪੁੱਛਦੇ ਆ, ਤੁਹਾਡਾ ਨਾਂ ਪੁੱਛਦੇ ਆ, ਜੀ। ਬਹੁਤ ਕੁਝ ਉਹ ਜਿਹੜਾ ਤੁਹਾਨੂੰ ਪੁੱਛ ਲੈਂਦੇ ਆ। ਤੇ ਜੀ। ਤੁਹਾਨੂੰ ਐ ਲੱਗਦਾ ਤੁਹਾਡਾ ਕੋਈ ਰਿਸ਼ਤੇਦਾਰ, ਬਹੁਤ ਹੀ ਕੋਈ ਪਿਆਰਾ ਰਿਸ਼ਤੇਦਾਰ, ਨਜ਼ਦੀਕੀ ਰਿਸ਼ਤੇਦਾਰ ਆ, ਉਹ ਤੁਹਾਨੂੰ ਕਾਲ ਕਰ ਰਿਹਾ ਆ। ਜੀ ਪ੍ਰਵੀਨ ਜੀ, ਜੀ ਪ੍ਰਵੀਨ ਜੀ, ਜੀ ਪ੍ਰਵੀਨ ਜੀ, ਜੀ ਪ੍ਰਵੀਨ ਜੀ, ਜੀ ਪ੍ਰਵੀਨ ਜੀ ਬਿਲਕੁਲ ਏਦਾਂ ਹੀ ਹੈ। ਇਸ ਤਰ੍ਹਾਂ ਕਾਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਬਈ ਇਹ ਬੰਦਾ ਸਾਡਾ ਨੇੜਲਾ ਹੈ ਤੇ ਇਹਨੇ ਜਿਹੜਾ ਕੋਈ ਰਿਸ਼ਤੇਦਾਰ ਆ ਜਾਂ ਇਹਦੇ ਨਾਲ ਸਾਡੀ ਕੋਈ ਲਿਹਾਜ਼ ਆ ਪੁਰਾਣੀ, ਤਾਂ ਸ਼ੁਰੂਆਤ ਗੱਲਬਾਤ ਦੀ ਇੱਥੋਂ ਹੀ ਕਰਦੇ ਆ ਕਿ ਕੀ ਹਾਲ ਚਾਲ ਹੈ। ਪਿਛਲੇ ਦਿਨੀ ਆਪਾਂ ਪੰਜਾਬ ਦੇ ਵਿੱਚ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ। ਪੰਜਾਬ ਦੇ ਵਿੱਚੋਂ ਕਿ ਕਿਸੇ ਨੇ ਇੰਗਲੈਂਡ ਤੋਂ ਕਾਲ ਕੀਤੀ, ਕਿਸੇ ਨੇ ਕਿੱਥੋਂ, ਹਾਲਾਂਕਿ ਉਹ ਇੰਗਲੈਂਡ ਤੋਂ ਨਹੀਂ ਸੀ। ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਆ। ਤਾਂ ਉਹ ਇਸ ਤਰ੍ਹਾਂ ਦੀਆਂ ਕਾਲਸ ਕਰਕੇ ਤੁਹਾਨੂੰ ਗੱਲਾਂ ਦੇ ਵਿੱਚ ਉਲਝਾ ਲੈਂਦੇ ਆ, ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਆਫਰ ਦੇ ਵਿੱਚ ਉਲਝਾ ਲੈਣਗੇ ਜੀ ਕਿ ਤੁਹਾਡਾ ਕ੍ਰੈਡਿਟ ਕਾਰਡ ਆ, ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਵਾ ਤੁਹਾਡੀ ਆਫਰ ਆਈ ਆ। ਉਹ ਕਦੇ ਬੈਂਕਿੰਗ ਵਾਲੇ ਬਣ ਕੇ ਕਾਲ ਕਰਦੇ ਆ, ਕਦੇ ਰਿਲੇਟਿਵ ਬਣ ਕੇ ਕਾਲ ਕਰਦੇ ਆ। ਸੋ ਇਸ ਤਰ੍ਹਾਂ ਦੀ ਕਾਲ ਕਰਦੇ ਆ ਕਿ ਬੰਦੇ ਨੂੰ, ਕਿਉਂਕਿ ਲਾਲਚ ਬੁਰੀ ਬਲਾ ਹੈ, ਆਪਾਂ ਸਕੂਲਾਂ 'ਚ ਪੜ੍ਹਦੇ ਰਹੇ ਹਾਂ ਨਿੱਕੇ ਹੁੰਦੇ, ਲਾਲਚ ਮਾੜਾ। ਤੇ ਜਦੋਂ ਆਫਰ ਅਸੀਂ ਕੋਈ ਦੇਖਦੇ ਹਾਂ, ਜਾਂ ਚਲੋ ਰਿਸ਼ਤੇਦਾਰ ਬਾਬਤ ਅਸੀਂ ਕਈ ਵਾਰੀ ਅਲਰਟ ਵੀ ਹੋ ਜਾਂਦੇ ਹਾਂ, ਤਾਂ ਜਦੋਂ ਆਫਰ ਅਸੀਂ ਕੋਈ ਦੇਖਦੇ ਹਾਂ ਕਿ ਬਈ ਅੱਛਾ ਇੰਨੇ 'ਚ ਆਹ ਮਿਲ ਰਿਹਾ, ਜਾਂ ਇੰਨੇ 'ਚ ਆਹ, ਜਾਂ ਕਈ ਵਾਰੀ ਉਹ ਕਹਿ ਦੇਣਗੇ। ਇੱਕ ਦਿਨ ਕਿਸੇ ਟਰੱਕਰ ਵੀਰ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਉਹ ਕਹਿ ਦੇਣਗੇ ਕਿ ਤੁਹਾਡਾ ਜੀ ਆਹ ਫਲਾਣੇ ਥਾਂ ਲੋਡ ਚੱਕਿਆ ਸੀ, ਜਾਂ ਉਹ ਫਲਾਣੇ ਚੈੱਕ ਆਇਆ ਹੋਇਆ ਤੇ ਉਹ ਤੁਸੀਂ ਆਪਦੀ ਜਿਹੜੀ ਜਾਣਕਾਰੀ ਸਾਨੂੰ ਦਿਓ। ਤਾਂ ਇਸ ਤਰ੍ਹਾਂ ਦੀਆਂ ਕਾਲਸ ਵੀ ਜਿਹੜੀਆਂ ਉਹ ਆਉਂਦੀਆਂ ਨੇ ਕਿ ਤੁਹਾਨੂੰ ਕਿਸੇ ਨਾ ਕਿਸੇ ਭਰਮ ਜਾਲ ਦੇ ਵਿੱਚ ਫਸਾ ਲੈਂਦੇ ਆ, ਚਾਹੇ ਤੁਹਾਡੇ ਕਾਰੋਬਾਰ ਦੇ ਬਹਾਨੇ, ਚਾਹੇ ਰਿਸ਼ਤੇਦਾਰੀ ਦੇ ਬਹਾਨੇ, ਚਾਹੇ ਕੋਈ ਆਫਰ ਦੇ ਬਹਾਨੇ। ਤੇ ਇਹ ਕਾਲਸ ਹੁਣ ਦਿਨ ਦੀਆਂ 10-10 ਵੀ ਆ ਰਹੀਆਂ ਨੇ। ਤੇ ਇਹਨਾਂ ਦਾ ਜਿਹੜਾ ਤੁਸੀਂ ਤਰੀਕਾ ਦੇਖੋਗੇ, ਉਹ ਇੱਕ ਇਹ ਵੀ ਹੈ ਕਿ ਇਹ ਜਦੋਂ ਬੰਦਾ ਕਾਲ ਚੱਕਦਾ ਹੈ ਤੇ ਚੱਕਣ ਦੇ ਪਹਿਲੇ
3 4 5 ਸਕਿੰਟਾਂ ਦੇ ਵਿੱਚ ਹੀ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਸਾਡੇ ਜਾਲ ਦੇ ਵਿੱਚ ਫਸੂਗਾ ਜਾਂ ਨਹੀਂ ਫਸੂਗਾ। ਬੰਦਾ ਕਿੰਨੀ ਕੁ ਜਾਣਕਾਰੀ ਵਾਲਾ ਜਾਂ ਇਹ ਬੰਦਾ ਕਿੰਨਾ ਕੁ ਅਲਰਟ ਹੈ ਜਾਂ ਇਹਨੂੰ ਕਿੰਨਾ ਕੁ ਜਿਹੜਾ ਇਕਨੋਮਿਕਲੀ ਫਰਾਡ ਹੁੰਦੇ ਆ ਇਸ ਤਰ੍ਹਾਂ ਕਾਲਿੰਗ ਤੇ ਉਹਦੇ ਬਾਰੇ ਕਿੰਨੀ ਕੁ ਨੌਲੇਜ ਆ। ਇਹਨਾਂ ਲੋਕਾਂ ਦਾ ਈਜ਼ੀਲੀ ਟਾਰਗੇਟ ਹੁੰਦੇ ਆ ਸਾਡੇ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਵਰਕਿੰਗ ਕਲਾਸ, ਕਿਉਂਕਿ ਕਈ ਵਾਰੀ ਬੰਦਾ ਬਿਜ਼ੀ ਹੁੰਦਾ, ਉਹਦਾ ਧਿਆਨ ਉਹਨਾਂ ਨਹੀਂ ਹੁੰਦਾ ਕਿ ਘੋਖ ਨਹੀਂ ਕਰ ਪਾਉਂਦਾ। ਕਈ ਵਾਰੀ ਸਾਡੇ ਜਿਹੜੇ ਬਜ਼ੁਰਗ ਨੇ ਉਹ ਗੱਲਾਂ ਦੇ ਵਿੱਚ ਆ ਜਾਂਦੇ ਨੇ, ਉਹ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਾ ਪਾਉਂਦੇ ਕਿ ਇਸ ਤੋਂ ਅਗਲਾ ਸਟੈਪ ਜਿਹੜਾ ਉਹ ਕਿਹੜਾ ਹੋਣਾ। ਹੁਣ ਜਿਹੜਾ ਤਾਜ਼ਾ ਰੁਝਾਨ ਚੱਲਿਆ ਉਹ ਇਹ ਵੀ ਹੈ ਕਿ ਉਹ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਕੋਈ ਨਾ ਕੋਈ ਆਫਰ ਦੇ ਕੇ ਤੁਹਾਨੂੰ ਕਹਿੰਦੇ ਨੇ ਕਿ ਇਹ OTP ਵਨ ਟਾਈਮ ਪਾਸਵਰਡ ਜਿਹੜਾ ਉਹ ਆ ਗਿਆ ਤੇ ਉਹ ਸਾਡੇ ਨਾਲ ਸਾਂਝਾ ਕਰੋ ਤੇ ਤੁਹਾਨੂੰ ਆਹ ਸਕੀਮ ਦੇ ਅਸੀਂ ਲਾਭਪਾਤਰੀ ਕਰ ਦਿਆਂਗੇ। ਮਤਲਬ ਪੰਜਾਬ ਦੇ ਵਿੱਚ ਇਹ ਚੱਲ ਰਿਹਾ। ਤੇ ਉਹ ਜਦੋਂ OTP ਹੁੰਦਾ ਤੇ ਬੰਦਾ ਦੱਸ ਬਹਿੰਦਾ ਤੇ ਉਦੋਂ ਪਤਾ ਲੱਗਦਾ ਜਦੋਂ ਅਕਾਊਂਟ ਦੇ ਵਿੱਚ ਜੋ ਜਮ੍ਹਾਂ ਕੀਤੀ ਪੂੰਜੀ ਹੁੰਦੀ ਹੈ, ਪਤਾ ਨਹੀਂ ਕਿਸੇ ਨੇ 5 ਸਾਲਾਂ ਦੀ ਕੀਤੀ ਹੈ, ਕਿਸੇ ਨੇ 10 ਸਾਲਾਂ ਦੀ ਕੀਤੀ ਹੈ, ਕਿਸੇ ਨੇ ਧੁੱਪਾਂ ਤੇਹਾਂ ਭੁੱਖਾਂ ਕੱਟੀਆਂ ਹੁੰਦੀਆਂ ਤੇ ਉਦੋਂ ਪਤਾ ਲੱਗਦਾ ਜਦੋਂ ਉਹ ਸਾਰੀ ਫਿਰ ਆਪਣੀ ਚਲੀ ਜਾਂਦੀ ਹੈ। ਸੋ ਇਸ ਤਰ੍ਹਾਂ ਦਾ ਜੇ ਤੁਹਾਡੇ ਨਾਲ ਵੀ ਕੋਈ ਕੇਸ, ਕੋਈ ਇੰਸੀਡੈਂਟ ਵਾਪਰਿਆ ਤਾਜ਼ਾ ਦਿਨਾਂ ਦੇ ਵਿੱਚ ਜਾਂ ਕਿਸੇ ਫਰਾਡ ਕਾਲਰ ਨੂੰ ਚੰਗਾ ਤੁਸੀਂ ਉਹਦਾ ਸੇਵਾ ਪਾਣੀ ਕਰਕੇ ਤੋਰਿਆ ਹੋਵੇ ਤਾਂ ਸਾਡੇ ਨਾਲ ਸਾਂਝਾ ਜਿਹੜਾ ਉਹ ਜ਼ਰੂਰ ਕਰਿਓ ਜੀ। ਪ੍ਰਵੀਨ ਜੀ ਸਾਡੇ ਨਾਲ ਜੁੜੇ ਨੇ ਸੰਧਾ ਵਾਲੀਆ ਜੀ। ਸੰਧਾ ਵਾਲੀਆ ਜੀ ਸਿਆਟਲ ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਥੈਂਕ ਯੂ ਫॉर योर टाइम। ਇਹ ਬਹੁਤ ਇੰਪੋਰਟੈਂਟ ਵਿਸ਼ੇ ਲਿਖ ਕੇ ਆ ਰਿਹਾ ਹੈ ਤੁਸੀਂ। ਇਹ ਇੱਕ ਕੰਟੀਨਿਊ ਪ੍ਰੋਸੈਸ ਹੋ ਗਿਆ ਇਸ ਕਮਿਊਨਿਟੀ ਦਾ। ਹੈਲੋ ਜੀ ਜੀ, ਇਹ ਨਾ ਆਵਾਜ਼ ਉਹ ਇੱਕੋ ਜਿਹੀ ਆ ਰਹੀ ਹੈ ਜੀ ਵਿੱਚ। ਜੀ 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 ਹਾਂਜੀ, ਆਪਣੇ ਨਾਲ ਸੰਧਾ ਵਾਲੀਆ ਸਾਹਿਬ ਜੁੜੇ ਸੀਗੇ ਤੇ ਉਹ ਚਰਚਾ ਕਰ ਰਹੇ ਸੀਗੇ ਕਾਲ ਦੀ ਬਾਬਤ। ਜੇ ਉਹ ਕਾਲ ਤੇ ਨੇ ਤਾਂ ਉਹ ਆਪਣੀ ਗੱਲ ਜਿਹੜੀ ਹੈ ਕੰਟੀਨਿਊ ਕਰ ਸਕਦੇ ਨੇ ਜੀ। ਓਪਨ ਨਾ ਕਰੋ। ਬਹੁਤ ਵਾਰੀ ਇਹ ਹੁੰਦਾ ਆ ਕਿ ਜਿਹੜੇ ਪੜ੍ਹੇ ਲਿਖੇ ਲੋਕ ਵੀ ਹੈ ਨਾ, ਉਹ ਇਸ ਝਾਂਸੇ ਦੇ ਵਿੱਚ ਆ ਜਾਂਦੇ ਆ। ਉਹ ਝਾਂਸੇ ਦੇ ਵਿੱਚ ਆ ਜਾਂਦੇ ਆ, ਕੰਪਿਊਟਰ ਖੋਲ ਲੈਂਦੇ ਆ। ਉਹ ਤੁਹਾਨੂੰ ਕੋਈ ਕਿਸੇ ਨਾ ਕਿਸੇ ਤਰ੍ਹਾਂ ਉਹ ਉਸ ਕੰਪਿਊਟਰ ਦੇ ਰਾਹੀਂ ਵਿੱਚ ਵੜ ਜਾਂਦੇ ਆ। ਕੋਈ ਕੋਡ ਦਿੰਦੇ ਆ, ਤੁਸੀਂ ਕਰ ਦਿੰਦੇ ਆ ਤੇ ਉਹ ਵਿੱਚ ਵੜ ਜਾਂਦੇ ਆ। ਵਿੱਚ ਵੜ ਕੇ ਉਹ ਤੁਹਾਡਾ ਸਾਰਾ ਡੇਟਾ ਵਗੈਰਾ ਹੈਗਾ, ਕਈਆਂ ਨੇ ਬਹੁਤ ਕੁਝ ਸੇਵ ਕੀਤਾ ਹੁੰਦਾ ਆ ਤਾਂ ਉਹਦੇ ਵਿੱਚ ਉਹ ਜਾ ਵੜਦੇ ਆ। ਉਹ ਬਹੁਤ ਜ਼ਰੂਰੀ ਆ ਕਿ ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਕਿਸੇ ਦੀਆਂ ਜੇ ਗੱਲਾਂ ਦੇ ਵਿੱਚ ਤੁਸੀਂ ਆ ਗਏ ਤੇ ਬਸ ਦੇਖੋ ਤੁਹਾਨੂੰ ਉਹ ਕਿੰਨਾ ਉਹ ਤੜਕਾ ਲਾ ਜਾਣਗੇ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਉਹ ਕੀ ਕਰ ਗਿਆ ਤੁਹਾਡੇ ਨਾਲ। ਬਾਅਦ ਵਿੱਚ ਤੁਸੀਂ ਦੇਖੋਗੇ ਕਈ ਵਾਰੀ ਸਾਨੂੰ ਇਹ ਹੁੰਦਾ ਆ ਕਿ ਉਹ ਅਸੀਂ ਆ ਜਾਂਦੇ ਹਾਂ, ਅਸੀਂ ਲਾਲਚ ਵਿੱਚ ਵੀ ਆ ਜਾਂਦੇ ਹਾਂ। ਬਹੁਤੀ ਵਾਰੀ ਸਾਡਾ ਲਾਲਚ ਕੰਮ ਕਰਦਾ ਆ ਉੱਥੇ ਵੀ ਸ਼ਾਇਦ ਇਹਨਾਂ ਦੇ ਰਾਹੀਂ ਸਾਡੇ ਨੂੰ ਪਤਾ ਨਹੀਂ ਕੀ ਮਿਲ ਜਾਣਾ ਆ, ਪਤਾ ਨਹੀਂ ਕੀ ਕੁਛ ਹੋ ਜਾਊਗਾ। ਜੋ ਕੁਛ ਕਹਿੰਦੇ ਆ ਸ਼ਾਇਦ ਉਹੀ ਕੁਛ ਹੀ ਹੋ ਜਾਊਗਾ। ਨਹੀਂ, ਉਹ ਕੁਛ ਹੁੰਦਾ ਨਹੀਂ ਗਾ। ਸੋ ਬਹੁਤੀ ਵਾਰੀ ਜਿਹੜਾ ਆ ਅਸੀਂ ਲੁੱਟੇ ਪੁੱਟੇ ਜਾਂਦੇ ਆ। ਬੂਟਾ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਬੂਟਾ ਸਿੰਘ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਵੀ ਇਹ ਨਾ ਲਾਲਚ, ਜਿਵੇਂ ਕਿਹਾ ਤੁਸੀਂ ਵੀ ਬਹੁਤ ਬੁਰੀ ਬਲਾ। ਇਹ ਨਿੱਤ ਕਾਲਾਂ ਕਰਦੇ, ਕਿਤੇ ਇੰਸ਼ੋਰੈਂਸ ਕੰਪਨੀ ਵਾਲੇ ਬਣ ਕੇ ਕਰਦੇ ਆ, ਕਿਤੇ ਕਹਿੰਦੇ ਪੁਲਿਸ ਮਹਿਕਮੇ ਵੰਨੀਓ ਕਰਦੇ ਆ, ਮੈਸੇਜ ਛੱਡਦੇ ਤੁਹਾਨੂੰ। ਕਿਤੇ ਤੁਹਾਡੇ ਜਿਵੇਂ ਆਮ ਜਿਹੜੇ ਤੁਸੀਂ ਫੋਨ ਕਰਦੇ ਨਾ ਆਪਦੇ ਸੱਜਣਾ ਮਿੱਤਰਾਂ ਨੂੰ, ਉਹਨਾਂ ਨਾਲ ਏਰੀਆ ਕੋਡ ਤੇ ਅਗਲੇ 5-7 ਅੱਖਰ ਰਲਦੇ ਮਿਲਦੇ, ਮਗਰਲੇ 4 ਡਿਫਰੈਂਟ ਹੁੰਦੇ ਆ ਵੀ ਬੰਦਾ ਤਾਂ ਉਹਦਾ ਚੱਕ ਲੂਗਾ ਜੀ। ਤੇ ਇਹ ਨਿੱਤ ਹੀ ਗੱਲਾਂ ਆਉਂਦੀਆਂ ਤੇ ਮੈਂ ਤਾਂ ਖੈਰ ਚੰਗਾ ਠਾਰਦਾ ਹੁੰਦਾ। ਮੈਨੂੰ ਤਾਂ ਮੈਨੂੰ ਪਤਾ ਵੀ ਲੱਗ ਗਿਆ ਤੇ ਮੈਂ ਨਾ ਹੁਣ
ਫੋਨ ਕਿਹੜਾ ਔਨ ਕਰ ਲੈਣਾ, ਉਹ ਬੋਲਦਾ ਨਹੀਂ ਮੁੜ ਕੇ, ਫਿਰ ਆਪੇ ਹੀ ਕੱਟ ਜਾਂਦੇ ਆ। ਅੱਜ ਵੀ ਤੜਕੇ 2-3 ਮੈਸੇਜ ਆਏ, ਆ ਤੁਹਾਡਾ ਫਲਾਨਾ ਹੋਇਆ ਪਿਆ, ਆ ਟਿਕਟਾਂ ਕੇਸ ਨੰਬਰ ਇੰਨਾ ਫਲਾਨਾ, ਤੇ ਮੈਂ ਉਹ ਮੁੜ ਕੇ ਡਿਲੀਟ ਕਰ ਦਈਦਾ, ਉਹਨਾਂ ਨੂੰ ਜਵਾਬ ਹੀ ਨਹੀਂ ਕਰੀਦਾ ਕੋਈ ਗੱਲ ਦਾ ਵੀ। ਉਹ ਕੱਲ ਆਇਆ ਇੰਸ਼ੋਰੈਂਸ ਦਾ, ਅਖੇ ਤੇਰੀ ਉਮਰ ਕਿੰਨੀ ਆ? ਮੈਂ ਕਿਹਾ ਤੂੰ ਮੇਰੇ ਤੋਂ ਉਮਰ ਤੋਂ ਕੀ ਲੈਣਾ ਜੀ, ਤੂੰ ਦੱਸ ਕੀ ਚੱਕਰ ਕੀ ਆ? ਮੈਂ ਸਾਡੀ ਤਾਂ ਇੰਸ਼ੋਰੈਂਸ ਹੈਗੀ ਆ। ਤੇ ਫੇਰ ਕਹਿੰਦਾ ਵੀ, ਮੈਂ ਕਿਹਾ ਵੀ ਤੈਨੂੰ ਫਿਕਰ ਕੀ ਆ ਮੇਰੇ ਸਾਡੀ ਇੰਸ਼ੋਰੈਂਸ ਦਾ, ਮੈਨੂੰ ਫਿਕਰ ਆਪੇ। ਸਹੀ ਗੱਲ, ਸਹੀ। ਮੁੜ ਕੇ ਤੇ ਚੁੱਪ ਕਰਕੇ ਕੱਟ ਗਏ। ਇਹਨਾਂ ਨੂੰ ਜਿੰਨਾ ਕੌੜਾ ਬੋਲੋ ਓਨਾ ਹੀ ਚੰਗਾ ਹੈ, ਤੇ ਬਾਕੀ ਚਕੰਨੇ ਰਹੋ। ਇਹਨਾਂ ਨੂੰ ਕੋਈ ਆਪਦੀ ਇਨਫੋਰਮੇਸ਼ਨ ਨਾ ਦਿਓ ਜਮਾਂ ਹੀ। ਲਾਲਚ ਚਾਹੇ ਕੁਛ ਦੇਈ ਜਾਣ, ਇਹਦੇ ਤੁਹਾਡਾ ਅਕਾਊਂਟ ਚੋਂ ਸਵਾਇਆ ਕਰ ਜਾਣਗੇ ਭਾਈ। ਇਹਨਾਂ ਤੇ ਵਿਸ਼ਵਾਸ ਕਰਨਾ ਬਹੁਤ ਹੀ ਮਾੜਾ। ਨੰਬਰ ਵੀ ਜਿਹੜਾ ਕੋਈ ਤੁਹਾਨੂੰ ਮੈਸੇਜ ਛੱਡਦਾ ਨਾ, ਤੇ ਤੁਹਾਡਾ ਆਪਦਾ, ਤੇ ਉਹ ਸੁਣੋ, ਵਾਇਸ ਮੈਸੇਜ ਸੁਣ ਲਓ, ਤੇ ਉਹ ਵੀ ਇਹਨਾਂ ਦਾ ਛੱਡਿਆ ਮੈਸੇਜ ਵੇਖ ਲਓ ਵੀ ਇਹ ਫਰਾਡ ਆ, ਤੇ ਉਹਨੂੰ ਡਿਲੀਟ ਕਰ ਦਿਓ ਬਸ, ਕੋਈ ਆਨਸਰ ਨਾ ਕਰੋ ਜੀ। ਫੇਰ ਬਜਿਆ ਜਾ ਸਕਦਾ। ਇਹ ਤਾਂ ਦਿਹਾੜੀ ਦੀਆਂ 20 ਕਾਲਾਂ, 25 15 ਆ ਵੀ ਆਉਂਦੀਆਂ। ਕੋਈ ਆਖਣਗੇ ਤੁਹਾਨੂੰ ਬਿਜਲੀ ਦਾ ਬਿੱਲ ਜਾਂ ਕੋਈ ਵੀ ਬਿੱਲ ਆ ਤੁਹਾਨੂੰ ਘੱਟ ਕਰ ਦਿੰਦੇ ਆ, ਤੁਹਾਡਾ ਅੱਧਾ ਆਊਗਾ, ਅੱਧਾ ਬਿੱਲ ਮਾਫ ਹੋ ਜੂ, ਤੇ ਉਹਨੂੰ ਵੀ ਬਥੇਰੇ। ਫਿਰ ਮੈਂ ਆਖਿਆ, ਮੈਂ ਤੈਨੂੰ ਸਾਡੇ ਘਰ ਦਾ ਵਾਰ-ਵਾਰ ਕੀ ਫਿਕਰ ਆ ਬਈ, ਅਸੀਂ ਜਿੰਨੀ ਮਰਜ਼ੀ ਬਿਜਲੀ ਵਾਲੇ ਬਿੱਲ ਅਸੀਂ ਦੇਣਾ। ਮੈਂ ਤਾਂ ਅੱਜ ਤੱਕ ਨਹੀਂ ਦੁਨੀਆ ਤੇ ਸੁਣਿਆ ਵੀ ਜਿਹੜਾ $1 ਵੀ ਘੱਟ ਦੇ ਤੇ ਉਦੋਂ ਹੀ ਕਹਿੰਦੇ ਆ ਜਾ ਭਾਈ, ਹੈ ਵੀ ਇਹ ਪੇ ਕਰ, ਤੇ ਨਾਲ ਜੁਰਮਾਨਾ ਦਿੰਦੇ ਆ, ਤੇ ਮੈਂ ਤੂੰ ਰਹਿਣ ਦੇ। ਤੇ ਨਾਲੇ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਸਹੀ ਜਿਹੜੀ ਲਿਖਤੀ ਘਰੇ ਚਿੱਠੀ ਆਉਂਦੀ ਆ, ਉਹ ਵੀ ਜੇ ਤੁਹਾਨੂੰ ਡਾਊਟ ਆ ਨਾ, ਤੇ ਉਹਨਾਂ ਨੂੰ ਕਾਲ ਕਰਕੇ ਪੁੱਛੋ ਪਹਿਲਾਂ ਦਫ਼ਤਰ ਵਾਲਿਆਂ ਨੂੰ, ਜਿਹੜਾ ਅਸਲੀ ਆਪਦਾ ਕੰਪਿਊਟਰ ਤੇ ਬੱਚਿਆਂ ਨੂੰ ਕਹਿ ਕੇ ਜਾਂ ਹੋਰ ਕਿਸੇ ਨੂੰ ਵੀ ਭਾਈ ਆ ਮੈਨੂੰ ਡਾਊਟਫੁਲ ਲੱਗਦਾ ਕੰਮ, ਤੇ ਉਹਦਾ ਤਸੱਲੀ ਕਰੋ, ਤੇ ਫੇਰ ਕਰੋ ਉਹਨਾਂ ਨਾਲ ਗੱਲ, ਨਹੀਂ ਉਹਨਾਂ ਦੀ ਲੋੜ ਨਹੀਂ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਭੈਣ ਜੀ, ਜਿਉਂਦੇ ਰਹੋ ਜੀ, ਥੈਂਕ ਯੂ। ਉਹ ਤਾਂ ਤਰ੍ਹਾਂ ਦੀਆਂ ਕਾਲਾਂ ਆਉਂਦੀਆਂ ਜੀ। ਹਰਜਿੰਦਰ ਸਿੰਘ ਸੰਧਾਵਾਲੀਆ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂ, ਠੀਕ ਹੈ ਜੀ। ਹੁਣ ਬਾਤ ਕੀ ਕਰੀਏ? ਮੈਂ ਤੇ ਥੋੜੀ ਲੰਬੀ ਗੱਲ ਹੋ ਜਾਏਗੀ ਵੀਰ ਜੀ, ਕਿਉਂਕਿ ਅਸੀਂ ਵਿਟਨੈਸ ਹਾਂ, ਤੇ ਆਈ ਵਿਟਨੈਸ ਹਾਂ, ਤੇ ਨਾਲੇ ਅਸੀਂ ਹੱਡ ਬੀਤੀ ਹੈ ਸਾਡੇ ਨਾਲ। ਤੇ ਗੱਲ ਇੱਕ ਹੁਣੇ NBC ਤੇ ਨਾ 3 ਦਿਨ ਹੋ ਗਿਆ, ਇੱਕ ਬੜੀ ਵੱਡੀ ਰਿਪੋਰਟ ਆਈ ਹੈ NBC ਨਿਊਜ਼ ਤੇ, ਮੈਂ ਸੁਣਿਆ ਸੀ ਰੇਡੀਓ ਤੇ, ਕਿ ਆਪਣੇ ਜਦੋਂ ਕੋਵਿਡ ਦੇ ਟਾਈਮ ਤੇ ਨਾ ਇਸ ਤਰ੍ਹਾਂ ਹੀ ਇੰਟਰਨੈਸ਼ਨਲ ਫਰਾਡ ਜਿਹੜੇ ਹੋਏ, ਉਹਨਾਂ ਨੇ US ਤੋਂ ਆਨਲਾਈਨ ਜਿਹੜਾ PP ਲੋਨ ਵਗੈਰਾ ਸੀ, ਉਹਦੇ ਜਰਿਆ ਉਸ ਵੈਬਸਾਈਟ ਦੇ ਰਾਹੀਂ 710 ਬਿਲੀਅਨ ਦਾ ਉਹਨਾਂ ਨੇ ਫਰਾਡ ਕੀਤਾ। ਦੇਖੋ ਜੀ, US ਦਾ। ਕਿੱਥੇ ਦੇ ਲੋਕ ਸੀ ਉਹ? ਮੈਕਸੀਮੋ ਕੈਲੀਫੋਰਨੀਆ ਦੀ ਗਵਰਨਮੈਂਟ ਸਫਰ ਕੀਤੀ ਹੈ ਉਹਦੇ 'ਚ। ਉਹ ਵੀ ਨਾਲ 20 ਮਿੰਟ ਦੀ ਉਹ ਗੱਲ ਹੋਈ, ਉਸ ਐਕਸਪਰਟ ਜਿਹੜਾ ਇਨਵੈਸਟੀਗੇਟਰ ਸੀਗਾ NBC ਦਾ, ਉਹਨਾਂ ਨੇ ਕੀਤੀ ਹੈ। ਤੇ ਉਹਦੇ 'ਚੋਂ ਰਿਕਵਰੀ ਹੁਣ ਹੋਈ ਹੈ ਅਬਾਊਟ 100, ਤੇ 600 ਅਜੇ ਵੀ ਬਿਲੀਅਨ ਦਾ ਫਰਾਡ ਜਿਹੜਾ ਉਹਦੇ 'ਚ ਇੰਟਰਨੈਸ਼ਨਲ ਵੀ ਕੀਤਾ, ਲੋਕਲ ਵੀ ਕੀਤਾ। ਲੋਕਲ ਨੂੰ ਤੇ ਫੜਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਇੱਥੇ ਤੁਹਾਡੇ ਕੋਲ ਆਉਣਗੇ ਇਹ ਦੁਬਾਰਾ ਪੁੱਛਣ ਵਾਸਤੇ ਵੀ ਕਿ ਤੁਹਾਡੀ ਕੋਈ ਹੈਲਪ ਦੀ ਲੋੜ ਹੈ, ਜਾਂ ਤੁਹਾਨੂੰ ਕੋਈ ਇਹੋ ਜਿਹੀ ਇਨਫੋਰਮੇਸ਼ਨ ਹੈਗੀ, ਜਾਂ ਤੁਸੀਂ ਕਿਸ ਤਰ੍ਹਾਂ ਹੈਲਪ ਕਰ ਦੋ ਗਵਰਨਮੈਂਟ ਦੀ ਕਰ ਸਕਦੇ। ਤੇ ਆਪਣਾ ਇਹ ਫਰਜ਼ ਬਣਦਾ ਵੀ ਉਸ ਇਨਵੈਸਟੀਗੇਟਰ ਦਾ NBC ਦੇ ਥਰੂ ਆਪਾਂ ਕਰੀਏ। ਅੱਛਾ, ਦੂਜੀ ਮੈਂ ਜਿਹੜੀ ਹੁਣ ਮੈਂ ਗੱਲ ਕਰਨੀ ਚਾਹੁੰਦਾ ਜੀ, ਇਹ ਅਸੀਂ ਇੱਥੇ ਸੰਸਥਾ ਵੀ ਚਲਾਉਂਦੇ ਆ, ਤੇ ਉਹਨਾਂ ਦਿਨਾਂ 'ਚ ਨਾ ਜਿਹੜੇ IRS ਦੇ ਸੀ ਨਾ, ਇੰਟਰਨਲ ਰੈਵਨਿਊ ਸਰਵਿਸ ਦੇ, ਇਹ ਏਜੰਟ ਬਣ ਕੇ ਕਾਲਾਂ ਕਰਦੇ ਸੀਗੇ ਕਿ ਤੁਸੀਂ ਟੈਕਸ ਡਿਫਾਲਟਰ ਜੇ, ਠੀਕ ਹੈ ਜੀ। ਤੇ ਟੈਕਸ ਡਿਫਾਲਟਰ ਜੇ ਤੇ ਰਾਈਟ ਵੇ ਤੁਹਾਡਾ ਇੰਨਾ ਬਣਦਾ ਪੈਸਾ, ਤੁਸੀਂ ਪਿਛਲੇ ਟੈਕਸ ਤੋਂ ਤੇ ਪਿਛਲੇ ਟੈਕਸ ਤੋਂ ਇੰਨਾ ਨਹੀਂ ਕੀਤਾ ਸੀ, ਤੇ ਇੰਨਾ ਹੋ ਗਿਆ, ਨਹੀਂ ਪੈਨਲਟੀ ਲੱਗੀ, ਦਿਸ ਦੈਟ ਕਰਕੇ, ਤੇ ਇਸ ਟਾਈਮ ਤੁਹਾਡਾ ਕੋਲ ਅਸੀਂ ਓਪਰਚੁਨਿਟੀ ਦਿੰਦੇ ਹਾਂ ਕਿ ਜੇ ਤੁਸੀਂ ਰਾਈਟ ਵੇ ਸਾਨੂੰ ਪੈਸਾ ਦੇ ਦਿਓਗੇ, ਜਮ੍ਹਾਂ ਕਰਾ ਦਿਓਗੇ ਰੈਵਨਿਊ ਨੂੰ, ਡਿਪਾਰਟਮੈਂਟ ਨੂੰ, ਤੇ ਤੁਹਾਡਾ ਇੰਨਾ ਘੱਟ ਹੋ ਜਾਏਗਾ। ਤੇ ਬਹੁਤ ਉਸ ਲੋਕੀ ਸ਼ਿਕਾਰ ਹੋਏ ਜੀ ਉਸ ਟਾਈਮ ਤੇ। ਤੇ ਅਸੀਂ ਸਸਤਾ ਚਾਹੁੰਦੇ ਸੀ, ਸਾਨੂੰ ਬੜੀਆਂ ਕੰਪਲੇਂਟਾਂ ਆ ਰਹੀਆਂ, ਏਦਾਂ ਐਸਾ ਸਾਡਾ ਪ੍ਰਧਾਨ ਵੀ ਏਦਾਂ ਫਸ ਗਿਆ, ਤੇ ਉਹਨਾਂ ਨੇ ਕਿਹਾ ਵੀਰ ਜੀ ਕੁਛ ਕਰਨਾ ਚਾਹੀਦਾ। ਫਿਰ ਇੱਕ ਨਾ ਪ੍ਰੋਫੈਸ਼ਨਲ ਵੀਡੀਓ ਬਣਾ ਕੇ ਲਾਈ ਗਈ ਵੈਬਸਾਈਟ ਤੇ ਅਸੀਂ ਉਹਦੇ 'ਚ ਦੱਸਿਆ ਵੀ ਇਸ ਤਰ੍ਹਾਂ ਹੋ ਸਕਦਾ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰ ਰਹੇ ਜੇ, ਵੀ ਬੂਟਾ ਸਿੰਘ ਜੀ ਵੀ ਗੱਲ ਕਰਕੇ ਗਏ ਵੀ ਡੂਜ਼ ਐਂਡ ਡੋਂਟ ਡੂਜ਼, ਉਹ ਕਰਨ ਦੀ ਲੋੜ ਹੈ ਨਾ, ਵੀ ਉਹਨਾਂ ਦੀ ਕਾਲ ਇਗਨੋਰ ਕਰ ਦਿਓ ਜਾਂ ਮਜ਼ਾਕ 'ਚ ਲੈ ਲਓ। ਸੋ ਵਟ ਹੈਪਨ, ਮੈਂ ਉਹ ਫਿਰ ਨਾ ਕਾਫੀ ਮੈਨੂੰ ਇੱਕ ਆਫਿਸਰ ਦਾ FBI ਆਫਿਸਰ ਦੀ ਵੀ ਕਾਲ ਆਈ ਵੀ ਅਸੀਂ ਇਸ ਤਰ੍ਹਾਂ ਤੁਹਾਡੀ ਵੀਡੀਓ ਦੇਖੀ ਹੈ, ਸਾਨੂੰ ਅੱਛਾ ਲੱਗਾ, ਤੁਸੀਂ ਇਹ ਐਫਰਟ ਕੀਤੇ ਆ, ਤੇ ਅਸੀਂ ਜਾ ਰਹੇ ਹਾਂ ਹਰ ਕੰਟਰੀਆਂ 'ਚ। ਇੱਕ ਇੱਧਰ ਸਾਊਥ ਅਮਰੀਕਾ 'ਚ ਵੀ ਸੀਗਾ ਕੋਈ ਕੰਟਰੀ, ਉੱਥੇ ਮੈਨੂੰ ਯਾਦ ਨਹੀਂ ਆ ਰਿਹਾ, ਇਹ 5 ਸਾਲ ਦੀ ਗੱਲ ਹੈ, 4 ਸਾਲ ਦੀ, ਉਦੋਂ ਦੀ ਇਹ ਸਟੋਰੀ ਹੈ। ਫਿਰ ਮੈਂ ਉਹ ਇੰਡੀਆ 'ਚ 19 ਦਿਨਾਂ 'ਚ ਮੈਂ ਇੰਡੀਆ 'ਚ ਸੀ, ਤੇ ਉਹ ਬੜੀ ਵੱਡੀ ਨਿਊਜ਼ ਨਾ NDTV ਤੇ ਆ ਰਹੀ ਸੀ ਕਿ ਅੱਜ
ਥਾਣੇ ਦੇ ਕਮਿਸ਼ਨਰ ਨੇ ਉੱਥੇ 9 ਕਾਲ ਸੈਂਟਰਾਂ 'ਚ ਛਾਪੇ ਮਾਰੇ ਆ ਤੇ 720 ਬੰਦੇ ਉਹਨਾਂ ਨੇ ਉੱਥੇ ਡਿਟੇਨ ਕੀਤੇ ਕਾਲ ਸੈਂਟਰਾਂ ਦੇ। ਤੇ ਉਹਦੇ 'ਚ ਮੈਂ ਉਹ NDTV ਦੇ ਡਾਇਰੈਕਟਰ ਨਾਲ ਮੇਰੀ ਗੱਲ ਹੋਈ, ਜਿਸ ਤਰ੍ਹਾਂ ਤੁਸੀਂ ਟਾਈਮ ਦੇ ਦਿੰਦੇ ਜੇ ਤੇ ਇਸ ਤਰ੍ਹਾਂ ਹੀ ਉਹ ਬੜੇ ਦੇ ਆਰ ਵੈਰੀ ਹੈਲਪਫੁਲ। ਤੇ ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਵਿਕਟਮ ਹੈਗੇ ਤੇ ਮੈਂ ਗੱਲ ਕਰਨਾ ਚਾਹੁੰਦਾ। ਕਹਿੰਦਾ ਕੋਈ ਦੱਸੋਗੇ ਕੋਈ? ਮੈਂ ਫਿਰ ਉਹਨਾਂ ਨੂੰ ਵੀਡੀਓ ਭੇਜੀ YouTube ਤੇ ਲੱਗੀ ਹੋਈ ਤੇ ਉਹਨੇ ਮੇਰੇ ਕੋਲ ਇਮੀਡੀਏਟਲੀ ਉਹ NDTV ਵਾਲੇ ਮੇਰੇ ਘਰ ਆ ਗਏ ਚੰਡੀਗੜ੍ਹ 'ਚ ਤੇ ਉਹ ਉਹਨਾਂ ਦੀ ਟੀਮ ਆਈ, ਪੂਰੀ ਵੈਨ ਆਈ, ਵੀਡੀਓ ਹੋਈ, ਉਹਨਾਂ ਨੇ ਲਾਈਵ ਮੇਰੀ ਉਹ ਲੈ ਲਈ ਰਿਕਾਰਡਿੰਗ ਤੇ ਉਹ 1 ਘੰਟੇ ਬਾਅਦ ਹੀ ਉਹਨਾਂ ਨੇ ਮੈਨੂੰ ਨਿਊਜ਼ 'ਚ ਲੈ ਲਿਆ। ਉਹ ਨੈਸ਼ਨਲ ਨਿਊਜ਼ ਚੱਲਦੀ ਰਹੀ 3 ਦਿਨ। ਹੈਲੋ ਜੀ 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 ਸੁਣ ਰਹੇ ਜੀ। ਹਾਂ ਹਾਂ ਤੇ ਇਹੋ ਜਿਹੇ ਐਫਰਟਸ ਅਸੀਂ ਕੀਤੇ। ਫਿਰ ਉਹ ਕਮਿਸ਼ਨਰ ਦਾ ਵੀ ਸਾਨੂੰ NDTV ਦੇ ਥਰੂ ਫੋਨ ਆਇਆ ਕਿ ਜੇ ਤੁਹਾਡੀ ਵਿਟਨੈਸ ਦੀ ਲੋੜ ਪਈ ਤੇ ਤੁਸੀਂ ਕਰੋਗੇ। ਮੈਂ ਕਿਹਾ ਜੀ ਬਿਲਕੁਲ ਵਿਟਨੈਸ ਜ਼ਰੂਰ ਕਰਾਂਗੇ। ਤੇ ਦਿਸ ਇਜ਼ ਹਾਊ ਵੀ ਕੈਨ ਸਟਾਪ। ਜਿਸ ਤਰ੍ਹਾਂ ਗੱਲ ਹੈਗੀ ਹੈ ਕਿ ਹੁਣ ਉਹ IRS ਦੀਆਂ ਕਾਲਾਂ ਤੇ ਘਟ ਗਈਆਂ, ਪਰ ਹੁਣ ਜਿਹੜੇ ਲੋਕਲ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਹਾਊ ਟੂ ਫਰਾਡ ਹਨਾ। ਉਹ ਬੰਦਿਆਂ ਨੂੰ ਤੇ ਐਕਸੈਂਟ ਪਤਾ ਸੀਗਾ ਕਾਲ ਸੈਂਟਰ ਵਾਲਿਆਂ ਨੂੰ, US ਦੇ ਵੀ ਅਸੀਂ IRS ਦੇ ਬੰਦੇ, ਉਹਨਾਂ ਨੂੰ US ਦਾ ਐਕਸੈਂਟ ਬਣਦਾ ਸੀ ਇੰਗਲਿਸ਼ ਦਾ। ਉਹ ਜਿਹੜੇ ਏਜਡ ਬੰਦੇ ਸੀ ਉਹਨਾਂ ਨੂੰ ਵਿਕਟਮ ਬਣਾਉਂਦੇ ਸੀਗੇ। ਤੇ ਇਹ ਮੈਂ ਇਹੀ ਗੱਲ ਕਰਾਂ ਕਿ ਇਸ ਚੀਜ਼ 'ਚ ਚੁਕੰਨੇ ਰਹਿਣ ਦੀ ਗੱਲ ਹੈ। ਕੋਈ ਵੀ ਜਿਹੜੀ ਕਾਲ ਤੁਹਾਡੀ ਆਉਂਦੀ ਹੈ ਫੋਨ ਤੇ ਜਾਂ ਕਿਸ ਤਰ੍ਹਾਂ ਜਿਹੜੀ ਨਹੀਂ ਫਿਰ ਤੁਹਾਡੇ ਰਿਕਾਰਡ 'ਚ ਹੈਗੀ, ਪ੍ਰੀਵੀਅਸ ਕਾਲ ਦੱਸ ਦਿੰਦੀ ਹੈ ਵੀ ਵੈਰੀਫਾਈਡ ਕਾਲ ਜਾਂ ਕਿਸ ਤਰ੍ਹਾਂ, ਉਹਨੂੰ ਇਗਨੋਰ ਕਰ ਦਿਓ। ਤੇ ਜੇ ਉਹ ਤੁਹਾਡਾ ਕੋਈ ਬੰਦਾ ਹੋਏਗਾ ਤੇ ਉਹ ਵਾਇਸ ਮੇਲ ਤੇ ਛੱਡ ਦੇਗਾ ਮੈਸੇਜ ਤੇ, ਤੁਸੀਂ ਉਹ ਮੈਸੇਜ ਤੇ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਦਿਖਾਓ। ਹਾਂਜੀ ਥੈਂਕ ਯੂ ਵੈਰੀ ਮਚ ਤੁਹਾਡਾ ਟਾਈਮ। ਥੈਂਕ ਯੂ ਜੀ, ਥੈਂਕ ਯੂ ਸੰਧਵਾਲੀਆ ਸਾਹਿਬ, ਬਹੁਤ ਬਹੁਤ ਧੰਨਵਾਦ। ਪਹਿਲੀ ਤਾਂ ਗੱਲ ਤੁਹਾਨੂੰ ਪੁੱਛਣਗੇ ਹਾਊ ਆਰ ਯੂ, ਤੁਹਾਡਾ ਕੀ ਹਾਲ ਹੈ? ਮੈਂ ਮੂਸਾ ਬੋਲ ਰਿਹਾ, ਮੈਂ ਰਾਜ ਬੋਲ ਰਿਹਾ ਆ। ਹਾਂਜੀ ਤੇ ਇਦਾਂ ਦੀਆਂ ਗੱਲਾਂ ਉਹ ਜ਼ਰੂਰ ਕਰਦੇ ਆ। ਅਗਲੇ ਕਾਲਰ ਨੇ ਸਾਡੇ ਨਾਲ ਅਮਰਜੀਤ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਲੋਡ ਚੱਕ ਰਿਹਾ ਇਸ ਟਾਈਮ ਇੱਥੋਂ, ਹੁਣ ਲੋੜਾ ਹੈ ਕੈਲੀਫੋਰਨੀਆ ਤੋਂ। ਜੀ ਜੀ। ਜਿੱਦਾਂ ਅਸੀਂ ਇੱਥੋਂ ਅੱਗੇ ਵੀ ਲੋਡ ਚੱਕੀ ਰਹੇ ਹਾਂ ਜੀ, ਅੱਗੇ ਸਾਡੇ ਕੋਲ ਪਿਕਅਪ ਨੰਬਰ ਕੱਲਾ ਲੈਂਦੇ ਆ ਨਾ ਜੀ। ਇਸ ਟਾਈਮ ਉਹ ਬੰਦੇ ਨੇ ਜਿਹੜਾ ਚੈੱਕ ਕੀਤਾ, ਉਹ ਕਹਿੰਦਾ ਅਸੀਂ ਤੁਹਾਡੀ ਨਾ ਡਰਾਈਵਰ ਲਾਇਸੈਂਸ ਦੀ ਫੋਟੋ ਕਾਪੀ ਵੀ ਲੈਣੀ ਆ। ਉਹਨਾਂ ਨੇ ਕੀ ਹੋਇਆ, ਕਿਸੇ ਨੇ ਟਰਾਈ ਕੀਤੀ ਵੀ ਲੋਡ ਚੋਰੀ ਕਰਨ ਨੂੰ। ਜਿੱਦਾਂ ਕਹਿੰਦਾ ਸਾਨੂੰ ਕੋਈ ਜ਼ਿਆਦਾ ਖਰਾਬ ਕਰਨ ਟਰਾਈ ਕਰ ਰਿਹਾ ਸਾਡੇ ਕੋਲ, ਸਾਨੂੰ ਵੀ ਲੋਡ ਚੋਰੀ ਕਰਕੇ ਜਿਹੜਾ ਟਰਾਈ ਕੀਤੀ ਉਹਨੇ। ਤਾਂ ਇਹ ਇਹਨਾਂ ਦੀ ਵਧੀਆ ਪਾਲਿਸੀ ਆ, ਜਿੱਦਾਂ ਜਿਹੜਾ ਲੋਡ ਚੱਕਦਾ ਉਹਦੀ ਫੋਟੋ ਕਾਪੀ, ਡਰਾਈਵਰ ਲਾਇਸੈਂਸ ਫੋਟੋ ਕਾਪੀ ਨਾਲ ਲੱਗਣੀ ਆ ਨਾ, ਇਹ ਰੱਖਣੀ ਆ ਬਈ। ਤੇ ਚੋਰੀ ਕਰਕੇ ਕੋਈ ਜਦੋਂ ਲੈ ਜਾਵੇ ਲੋਡ, ਉੱਥੇ ਉਹਨਾਂ ਨੂੰ ਪਤਾ ਵੀ ਕਿਹਨੇ ਲੋਡ ਆ ਚੱਕਿਆ ਸੀਗਾ, ਉਹਦੇ ਪਿੱਛੇ ਜਾ ਸਕਦੇ ਆ। ਕੋਈ ਮੈਂ ਕਿਹਾ ਵਧੀਆ ਨਾ, ਮੈਂ ਕਿਹਾ ਫਰਾਡ ਬਹੁਤ ਚੱਲਦਾ ਨਾ ਬਈ, ਤੁਸੀਂ ਆ ਪਾਲਿਸੀ ਤੁਹਾਡੀ ਵਧੀਆ ਨਾ। ਸੋ ਏਦਾਂ ਵੀ ਟਰਾਈ ਕਰਦੇ ਆ ਕੰਪਨੀਆਂ, ਏਦਾਂ ਵੀ ਲੋਡ ਚੋਰੀ ਕਰਕੇ ਲੈ ਜਾਣੇ ਏਦਾਂ ਕਿ ਕਿਸੇ ਦਾ ਹੋਰ ਕਿਸੇ ਦਾ ਪਿਕਅਪ ਨੰਬਰ ਦੇ ਦੇਣਾ, ਲੋਡ ਆਪ ਲੈ ਜਾਣਾ, ਪਰ ਉਹਨਾਂ ਨੂੰ ਪਤਾ ਲੱਗਣਾ ਨਹੀਂ ਕਿਹਨੇ ਲੋਡ ਲੈ ਕੇ ਗਿਆ ਆ। ਸੋ ਇਹ ਵੀ ਵਧੀਆ ਚੀਜ਼ ਹੈ, ਏਦਾਂ ਲੋਡ ਵੀ ਚੋਰੀ ਹੋ ਰਿਹਾ ਇਸ ਟਾਈਮ। ਜੀ ਜੀ ਜੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਅਮਰਜੀਤ ਜੀ। ਟਰੱਕਿੰਗ ਦੇ ਇੰਡਸਟਰੀ ਦੇ ਵਿੱਚ ਚੋਰੀ ਜਿਹੜੀ ਆ ਇਸ ਤਰ੍ਹਾਂ ਦੀ ਆ, ਉਹ ਉੱਥੇ ਵੀ ਜਾ ਵੜਿਆ। ਉੱਥੋਂ ਵੀ ਬਹੁਤ ਕੁਛ ਹੋ ਰਿਹਾ ਆ, ਇਕੱਲਾ ਹੋ ਨਹੀਂ ਰਿਹਾ, ਉਹ ਕਰਨ ਵਾਲੇ ਵੀ ਨਾਲ ਰਲਾ ਲਿਆ। ਉਹ ਕਹਿੰਦੇ ਵੀ ਇਹਨਾਂ ਦਾ ਕੀ ਕੀਤਾ ਜਾਵੇ, ਸਟਾਪ ਕਿਵੇਂ ਕਰੋਗੇ ਤੁਸੀਂ? ਜੀ ਜੀ। ਜਿਹੜੇ ਜੰਮੇ ਹੀ ਚੋਰਾਂ ਦੇ ਘਰ ਆ, ਉਹਨਾਂ ਨੂੰ ਕਿਵੇਂ ਤੁਸੀਂ ਸਟਾਪ ਕਰ ਲਓਗੇ? ਜਿੰਨੀ ਸਿੱਖਿਆ ਹੀ ਇਹ ਕੁਛ ਆ। ਬਲਵੀਰ ਕੌਰ ਜੀ। ਬਲਵੀਰ ਜੀ ਸਤਿ ਸ਼੍ਰੀ ਅਕਾਲ। ਬਲਵੀਰ ਜੀ ਤੁਸੀਂ ਔਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ। ਨੈਕਸਟ ਤੋਂ ਬਲਵੀਰ ਜੀ, ਚਲੋ ਦੁਬਾਰਾ ਕਾਲ ਕਰ ਲਿਓ ਜੀ ਤੁਸੀਂ। ਤੇ ਗੱਲ ਕਰ ਰਹੇ ਅਸੀਂ ਫਰਾਡ ਦੀ। ਕਿਹੜੀ ਇੰਡਸਟਰੀ ਆ ਤੁਹਾਡੇ ਚੁੱਲ੍ਹੇ ਚੌਂਕੇ ਤੋਂ ਲੈ ਕੇ ਅਖੀਰ ਤੱਕ? ਪਹਿਲਾਂ ਤਾਂ ਲੋਕ ਫਰਾਡ ਦੇ ਵਿੱਚ ਫਸਦੇ ਸੀ ਲਾਲਚ ਨੂੰ। ਜਦੋਂ ਕਿ ਉਹਨੇ ਉਹ ਕਿਹਾ ਸੀਗਾ ਵੀ ਇੱਥੋਂ ਕਾਰਡ ਲੈ ਕੇ ਤਾਂ ਆਹ ਤੁਸੀਂ ਸਕ੍ਰੈਚ ਕਰਕੇ ਕਰ ਦੋ, ਤੁਸੀਂ ਰੈਂਟ ਨਹੀਂ ਦਿੱਤਾ, ਤੁਸੀਂ ਉਹ ਨਹੀਂ ਦਿੱਤਾ। ਬੜੇ ਮਤਲਬ ਕਿ ਕਿਹੜਾ ਢੰਗ ਉਹਨੇ ਨਹੀਂ ਅਪਣਾਇਆ, ਸਾਰੇ ਢੰਗ ਅਪਣਾ ਲਏ। ਕਈਆਂ ਦੀ ਲੋਟਰੀ ਨਿਕਲ ਆਈ, ਕਈਆਂ ਨੇ ਪਾਰਟੀਆਂ ਵੀ ਕਰ ਲਈਆਂ, ਕਿਸੇ ਦਾ ਕੁਛ ਹੋ ਗਿਆ, ਕਿਸੇ ਦਾ ਐਡੀ ਛੇਤੀ ਅਸੀਂ ਖੁਸ਼ ਹੋ ਗਏ ਵੀ ਪਤਾ ਨਹੀਂ ਕੰਮ ਕਰਨ ਤੋਂ ਬਿਨਾਂ ਤੁਹਾਨੂੰ ਪੈਸੇ ਕੌਣ ਦਿੰਦਾ ਆ। ਕੰਮ ਕਰਨ ਤੋਂ ਬਿਨਾਂ ਪੈਸੇ ਨਹੀਂ ਮਿਲਦੇ ਹੈਗੇ, ਤੁਹਾਨੂੰ ਕੰਮ ਕਰਨਾ ਪੈਂਦਾ ਆ। ਜੇ ਤੁਹਾਡੀ ਉੱਥੋਂ ਲੋਟਰੀ ਵੀ ਨਿਕਲਦੀ ਹੈ, ਜੇ ਤੁਸੀਂ ਲੋਟਰੀ ਪਾਈ ਹੋਊ ਤਾਂ ਨਿਕਲੂ, ਜੇ ਤੁਸੀਂ ਪਾਈ ਨਹੀਂ ਤੁਸੀਂ ਕਿਵੇਂ ਸੈਲੀਬ੍ਰੇਟ ਕਰ ਲਿਆ ਤੁਹਾਡੀ ਲੋਟਰੀ ਨਿਕਲ ਆਈ? ਹਾਂਜੀ, ਆਪਣਾ ਆਪ ਵੀ ਦੇਖੋ ਨਾ ਤੁਸੀਂ। ਆਪਾਂ ਕਿਉਂ ਲਾਲਚ ਦੇ ਵਿੱਚ ਆ ਜਾਂਦੇ ਆ? ਉਹ ਦੇਖ ਲੈਂਦੇ ਆ ਵੀ ਜਿਹੜਾ ਬੰਦਾ ਲਾਲਚ ਵਿੱਚ ਆ ਜਾਂਦਾ, ਸਾਡੀ ਕਮਿਊਨਿਟੀ ਨੂੰ ਤਾਂ ਮੈਨੂੰ ਐਂ ਲੱਗਦਾ ਵੀ ਬਹੁਤੇ ਜ਼ਿਆਦਾ ਟਾਰਗੇਟ ਕਰਦੇ ਆ, ਪਰ ਬਾਕੀ ਹੋਰ ਕਮਿਊਨਿਟੀਆਂ ਨੂੰ ਵੀ ਕੀਤਾ ਆ, ਬਹੁਤਿਆਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਆ। ਸੋ ਬਚਣ ਦੀ ਲੋੜ ਆ ਕਿ ਜੇ ਤੁਸੀਂ ਬਚ ਜਾਓ। ਹੁਣ ਟਰੱਕਿੰਗ ਦੇ ਬਿਜ਼ਨਸ ਵਿੱਚ ਆਪਾਂ ਟਰੱਕਿੰਗ ਵਾਲੇ ਸ਼ੋਅ ਦੇ ਵਿੱਚ ਵੀ ਸੁਣਦੇ ਆ
ਤੇ ਕਿੰਨਾ ਟਾਰਗੇਟ ਕਰਦੇ ਆ ਉਹਨਾਂ ਨੂੰ, ਜਾਂ ਤਾਂ ਗਲਤ ਲੋਡ ਚੁਕਾ ਦਿੰਦੇ ਆ ਤੇ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ 100 ਪ੍ਰੋਬਲਮਾਂ ਹੁੰਦੀਆਂ ਉਹਦੇ ਵਿੱਚ ਵੜ ਕੇ ਤੇ ਉਹ ਜਲਦੀ ਕੀ ਕਰਦੇ, ਅਸੀਂ ਕਾਹਲੀ ਦੇ ਵਿੱਚ ਬਹੁਤ ਹੁੰਨੇ ਆ। ਤੁਹਾਨੂੰ ਕੋਈ ਵੀ ਜੇਲ੍ਹ ਦੇ ਵਿੱਚ ਫੜ ਕੇ ਨਹੀਂ ਪਾਉਂਦਾ, ਜਿੰਨਾ ਮਰਜ਼ੀ ਡਰਾ ਲੈਣ ਜੀ, ਨਹੀਂ ਫੜ ਕੇ ਪਾਉਂਦੇ। ਡਰਨੇ ਦੀ ਲੋੜ ਨਹੀਂ ਜੀ। ਹਾਂਜੀ ਬਿਲਕੁਲ ਡਰਨ ਦੀ ਲੋੜ ਨਹੀਂ ਹੈ। ਔਰ ਇੱਥੇ ਇੱਕ ਦਿਨ ਕੋਈ ਕਾਲਰ ਸਾਨੂੰ ਇਹ ਵੀ ਦੱਸ ਕੇ ਗਿਆ ਸੀਗਾ ਵੀ ਤੁਸੀਂ ਜਦੋਂ ਵੀ ਕੋਈ ਵੀ ਸਰਕਾਰੀ ਅਦਾਰਾ ਉਹ ਤੁਹਾਨੂੰ ਕਾਲ ਨਹੀਂ ਕਰਦਾ, ਉਹ US ਦੇ ਵਿੱਚ ਅਪਰੋਚ ਬਾਏ ਮੇਲ ਹੀ ਹੁੰਦੀ ਹੈ। ਕੋਈ ਵੀ ਤੁਹਾਡਾ ਸਰਕਾਰੀ, ਕਈ ਵਾਰੀ ਸਰਕਾਰੀ ਬਣ ਕੇ ਅਫਸਰ ਬਣ ਕੇ ਤੁਹਾਨੂੰ ਕਾਲ ਕਰਦੇ ਆ, ਤੁਹਾਡੇ ਪ੍ਰੋਫਾਈਲ ਬਾਰੇ ਲੱਭ ਲੈਂਦੇ ਆ ਕਿ ਤੁਹਾਡਾ ਕੀ ਚੱਲ ਰਿਹਾ, ਕੀ ਤੁਸੀਂ ਅਪਲਾਈ ਕੀਤਾ ਹੋਇਆ। ਤਾਂ ਇਸ ਤਰ੍ਹਾਂ ਦੇ ਬਹੁਤ ਘੱਟ ਚਾਂਸ ਹੈ ਕਿ ਕੋਈ ਵੀ ਸਰਕਾਰੀ ਮਹਿਕਮਾ ਜਿਹੜਾ ਫੈਡਰਲ ਦਾ ਜਾਂ ਸਟੇਟ ਦਾ ਉਹ ਤੁਹਾਨੂੰ ਡਾਇਰੈਕਟ ਵਾਇਆ ਫੋਨ ਅਪਰੋਚ ਕਰੇ। ਉਹਨਾਂ ਦਾ ਜਾਂ ਤਾਂ ਈਮੇਲ ਕਰਨ ਦਾ ਇੱਕ ਤਰੀਕਾ, ਤੇ ਜਾਂ ਜਿਹੜੇ ਅਫੀਸ਼ੀਅਲ ਜਿੰਨੇ ਵੀ ਅਫੀਸ਼ੀਅਲ ਕੰਮਕਾਰ ਆ ਉਹ ਹਮੇਸ਼ਾ ਹੁੰਦੇ ਨੇ ਪੋਸਟ ਦੇ ਜ਼ਰੀਏ। ਤੁਹਾਨੂੰ ਡਾਕ ਮਿਲਦੀ ਆ, ਉਹਦੇ 'ਤੇ ਤੁਹਾਡਾ ਜੋ ਵੀ ਤੁਸੀਂ ਅਪਲਾਈ ਕੀਤਾ ਉਹਦਾ ਰਿਪਲਾਈ ਆਉਂਦਾ। ਸੋ ਇਸ ਤਰ੍ਹਾਂ ਦਾ ਬਹੁਤ ਘੱਟ ਚਾਂਸ ਆ। ਕਈ ਵਾਰੀ ਅਸੀਂ ਕੀ ਹੁੰਦਾ, ਜਿਹੜੇ ਨਵੇਂ ਬੰਦੇ ਆਏ ਆ ਉਹਨਾਂ ਨੂੰ ਕਾਲ ਆਉਂਦੀ ਹੈ ਕਿ ਜੀ ਤੁਸੀਂ ਆਹ ਨਹੀਂ ਕੀਤਾ, ਤੁਹਾਡੀ ਬੈਂਕ ਦੇ ਵਿੱਚੋਂ ਆਹ ਹੋ ਗਿਆ, ਅਤੇ ਤੁਸੀਂ ਹੁਣ ਆਪਦਾ ਜਿਹੜਾ OTP ਹੈ ਸਾਡੇ ਨਾਲ ਸਾਂਝਾ ਕਰੋ ਅਤੇ ਫਿਰ ਤੁਹਾਡਾ ਅਕਾਊਂਟ ਜਿਹੜਾ ਉਹ ਚੱਲੂਗਾ। ਹੁਣ ਜਿਹੜਾ ਭੋਲਾ ਬੰਦਾ ਜਿਹਦਾ US ਦੇ ਵਿੱਚ ਆ ਕੇ ਵਾਹ ਦੂਜੀ ਤੀਜੀ ਵਾਰ ਪਿਆ ਕਾਲ 'ਤੇ, ਉਹਨੂੰ ਐਂ ਲੱਗਦਾ ਕਿ ਯਾਰ ਮੈਂ ਤਾਂ ਵਾਕਈ ਕੋਈ ਡਾਕੂਮੈਂਟ ਦੇਣਾ ਭੁੱਲ ਗਿਆ ਬੈਂਕ ਦੇ ਵਿੱਚ, ਅਤੇ ਉਹ ਫਿਰ ਗੱਲਾਂ ਦੇ ਵਿੱਚ ਆ ਜਾਂਦਾ। ਉਹ ਆਪਦਾ ਸੋਸ਼ਲ ਸਿਕਿਉਰਿਟੀ ਨੰਬਰ ਦੇ ਬੈਂਦਾ ਜਾਂ ਕੋਈ ਹੋਰ ਸਭ ਕੁਝ ਹੀ ਡੇਟ ਆਫ ਬਰਥ ਵੀ ਸਾਰਾ ਕੁਝ। ਹਾਂਜੀ, ਆਪਾਂ ਨਾ ਕੁਝ ਕਾਲਰ ਜਿਹੜੇ ਨੇ ਗੱਲ ਕਰਦੇ ਆ। ਮਨਜੀਤ ਕੌਰ ਜੀ। ਮਨਜੀਤ ਕੌਰ ਜੀ। ਹਾਂਜੀ ਭੈਣ ਜੀ, ਮੈਂ ਕਿਹਾ ਅੱਜ ਕੱਲ੍ਹ ਗੱਡੀਆਂ ਵਿੱਚ ਫਰਾਡ ਹੋ ਰਿਹਾ। ਮੇਰੇ ਫਰੈਂਡ ਦਾ ਬੇਟਾ ਉਹ ਫੇਸਬੁੱਕ ਤੇ ਆਈ ਕਿ CRV ਗੱਡੀ ਲੱਗੀ ਹੈ ਨਵੀਂ 20,000 ਦੇ, ਤੇ ਉਹ ਜਾ ਕੇ ਉਹ ਬਾਹਰ ਬੰਦੇ ਖੜੇ ਸੀ, ਉਹ ਚਲੇ ਗਿਆ, ਉਹ ਲੈ ਕੇ ਆਇਆ। ਪਤਾ ਨਹੀਂ ਉਹਨੇ ਕਿੱਦਾਂ ਪੇਪਰ ਵਰਕ ਕੀ ਕਰਾਇਆ, ਉਹ 20,000 ਕੈਸ਼ ਦੇ ਕੇ ਆ, ਕਹਿੰਦਾ ਕੈਸ਼ ਇੰਨੇ ਦੀ ਮਿਲ ਜਾਊਗੀ। ਜਿਆਦਾ ਵਾਪਸ ਆ ਕੇ ਉਹਨੇ ਆਪਣੀ ਬਾਹਰ ਉਹਨੇ ਗੱਡੀ ਖੜੀ ਕਰ ਦਿੱਤੀ, ਡਰਾਈਵਰ ਨਿਊਯਾਰਕ ਦੀ ਗੱਲ ਆ, ਤੇ ਉਹ 12 ਘੰਟਿਆਂ ਦੇ ਵਿੱਚ ਗੱਡੀ ਫਿਰ ਵਾਪਸ ਲੈ ਗਿਆ। ਮੁੜ ਕੇ ਮਿਲੀ ਨਹੀਂ, ਮਿਲਦਾ 1 ਮੰਥ ਹੋ ਗਿਆ, ਕੁਛ ਨਹੀਂ ਪਤਾ ਚੱਲਦਾ। ਮਿਲਣੀ ਕਿੱਥੋਂ ਸੀ, 20,000 ਬਣਾ ਲਿਆ ਉਹਨੇ। ਹਾਂਜੀ ਹਾਂਜੀ, ਅੱਜ ਕੱਲ ਜੇ ਫੇਸਬੁੱਕ ਤੇ ਗੱਡੀਆਂ ਵੀ ਦਿਖਾ ਰਹੇ ਨੇ, ਇਹਦੇ ਵਿੱਚ ਵੀ ਫਰਾਡ ਆ। ਇਹ ਵੀ ਨਾ ਕੋਈ ਇਹਦੇ ਫਰਾਡ ਦੇ ਵਿੱਚ ਆਵੇ। ਦੇਖ ਲਓ ਠੱਗੀਆਂ ਮਾਰਨ ਦੇ ਕਿਹੜੇ ਰਾਹ ਲੱਭ ਲਏ ਆ। ਹਾਂਜੀ ਹਾਂਜੀ, ਤੁਹਾਨੂੰ ਡੀਲ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ, ਡੀਲ ਦੇ ਕੇ 20,000 ਦੀ ਨਿਊ ਕਾਰ ਮਿਲ ਜਾਊਗੀ CRV Honda। ਤੇ ਉਹਦੇ ਵਿੱਚ ਦੇਖੋ ਫਰਾਡ ਕਿੰਨਾ ਵੱਡਾ ਉਹਨਾਂ ਨੇ ਕਰਤਾ। ਮੁੜ ਕੇ 12 ਘੰਟਿਆਂ ਵਿੱਚ ਉਹ ਗੱਡੀ ਲੈ ਗਏ। ਕਿਉਂਕਿ ਇੱਕ ਚਾਬੀ ਦੇਤੀ, ਇੱਕ ਕਹਿੰਦੇ ਅਜੇ ਮਿਲ ਨਹੀਂ ਰਹੀ, ਉਸੇ ਦੂਸਰੀ ਕੀ ਦੇ ਨਾਲ ਲੈ ਗਏ ਵਾਪਸ। ਹਾਂਜੀ, ਓਕੇ ਭੈਣ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ ਕਿਸੇ ਤੋਂ ਗੱਡੀ ਲੈ ਲਓ। ਹੁਣ ਕੁਛ ਨਹੀਂ ਪਤਾ ਉਹ ਗੱਡੀ ਚੋਰੀ ਦੀ ਤਾਂ ਨਹੀਂ ਜੀ। ਛਾਣਬੀਣ ਜ਼ਰੂਰ ਕਰੋ ਜੀ। ਗੈਰੀ ਬਾਜਵਾ ਜੀ, ਸਤਿ ਸ਼੍ਰੀ ਅਕਾਲ। ਗੈਰੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਗੱਲ ਕਰਾਂ ਜੀ ਬੈਕ ਦੇ 2000 ਦੀ ਮੈਂ ਟਰੱਕ ਚਲਾਉਂਦਾ ਸੀਗਾ ਇੱਥੇ ਦੇ ਏਰੀਏ 'ਚ। ਹਾਂਜੀ, 22 ਸਾਲ ਪਹਿਲਾਂ। ਤੇ ਹਾਂਜੀ, ਤੇ ਇਹ ਮੈਂ ਫਰਾਡ ਦੀ ਗੱਲ ਕਰ ਰਿਹਾ ਕਿ ਜਿਹੜੇ ਉਹਨਾਂ ਦਾ ਮੈਂ ਟਰੱਕ ਚਲਾਉਂਦਾ ਸੀ, ਚਲੋ ਮੈਂ ਨਾਂ ਤੇ ਨਹੀਂ ਉਹਦਾ ਲੈਂਦਾ, ਬੰਦਾ ਦੁਨੀਆ ਤੋਂ ਚਲਾ ਗਿਆ ਜੀ। ਤੇ ਇੱਥੋਂ ਲੋਡ ਸੀਗਾ, ਫਿਰ ਤੋਂ ਮੈਨੂੰ ਕਹਿੰਦਾ ਵੀ ਆਹ ਟ੍ਰੇਲਰ ਨੰਬਰ ਆ, ਉੱਥੋਂ ਪਿਕ ਕਰਕੇ ਤੇ ਇੱਥੇ ਫਲਾਣੀ ਜਗ੍ਹਾ ਲਾ ਦੀ, ਪਰ ਆਫਿਸ 'ਚ ਨਾ ਜਾਈ। ਅੱਛਾ। ਮੈਂ ਜਦੋਂ ਸ਼ਿਪਰ ਤੇ ਗਿਆ, ਮੈਂ ਜਾ ਕੇ ਉੱਥੇ ਟਰੱਕ ਖੜਾ ਕਰਕੇ ਮੈਂ ਸਿੱਧਾ ਆਫਿਸ 'ਚ ਗਿਆ। ਮੈਂ ਵੀ ਆਹ ਟ੍ਰੇਲਰ ਨੰਬਰ ਹੈ ਤੁਹਾਡਾ ਲੋਡਡ ਹੈ। ਕਹਿੰਦਾ ਵੀ ਕਿੱਥੇ ਜਾਣਾ ਹੈ, ਕਿਹੜੀ ਕੰਪਨੀ ਦਾ? ਮੈਂ ਕਿਹਾ ਵੀ ਏਦਾਂ ਕਹਿੰਦੇ ਟ੍ਰੇਲਰ ਤੂੰ ਲਿਜਾ ਹੀ ਨਹੀਂ ਸਕਦਾ, ਕਿੱਦਾਂ ਤੂੰ ਲੈ ਕੇ ਚੱਲਿਆ ਹਨਾ। ਮੈਂ ਫਿਰ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਵੀ ਜੀ ਆਓ ਤਾਂ। ਕਹਿੰਦੇ ਤੂੰ ਮੇਰੇ ਨਾਲ ਗੱਲ ਪੈ ਗਿਆ। ਉਹ ਕਹਿੰਦਾ ਵੀ ਤੂੰ ਆਫਿਸ 'ਚ ਕਿਉਂ ਗਿਆ? ਮੈਂ ਕਿਹਾ ਵੀ ਤੂੰ ਤਾਂ ਕੱਲ ਨੂੰ ਇੱਕ ਪਾਸੇ ਹੋ ਜਾਣਾ ਸੀ, ਤੇ ਸਾਰਾ ਮੇਰੇ ਉੱਤੇ ਬਲੇਮ ਪੈਣਾ ਸੀ, ਫਲਾਣਾ ਡਰਾਈਵਰ ਉੱਥੋਂ ਕੱਢ ਕੇ ਲੈ ਗਿਆ। ਤੇ ਆਪਣੇ ਜਿਹੜੇ ਪੰਜਾਬੀ ਨੇ ਇਹ ਵੀ ਨਹੀਂ ਮੁੜਦੇ ਪੁੱਠੇ ਕੰਮ ਕਰਨ ਤੋਂ। ਇਹਨਾਂ ਕੰਟਰੀਆਂ 'ਚ ਆ ਕੇ ਵੀ ਉਹਨਾਂ ਨੂੰ ਰੱਜ ਹੈ ਨੀਗਾ, ਫਿਰ ਵੀ ਫਰਾਡ ਤਾਂ ਸਾਰਾ। ਇਹ ਮੇਰੇ ਨਾਲ ਹੱਡ ਬੀਤੀ ਆ ਜੀ 2000 ਚ, ਲਾਈਕ 22 years ago। ਤੇ ਜਿੱਥੋਂ ਫੇਅਰਫੀਲ 'ਚ ਸੀਗੀ ਗਲਾਸ, ਜਿਹੜੇ ਬੋਟਲ ਬਣਾਉਂਦੇ ਨੇ ਨਾ ਵਾਈਨ ਵਾਲੀਆਂ ਬੋਤਲਾਂ ਹੁੰਦੀਆਂ ਨੇ, ਉਹ ਵੇਅਰ ਹਾਊਸ ਸੀਗਾ, ਉੱਥੋਂ ਚੱਕ ਕੇ ਤੇ ਉਹਨੇ ਉੱਥੇ ਕਿਸੇ ਨਾਲ ਸੈਟਿੰਗ ਕੀਤੀ ਸੀਗੀ ਦੂਜੇ ਵੇਅਰ ਹਾਊਸ 'ਚ ਵੀ ਉੱਥੇ ਡਿਲੀਵਰ ਕਰਾਉਣਾ ਸੀਗਾ। ਅੱਛਾ। ਹਾਂਜੀ, ਤੇ ਮੈਂ ਹੁਣ ਸੁਣ ਰਿਹਾ ਸੀ ਤੁਹਾਡਾ ਸ਼ੋਅ, ਤੇ ਮੈਂ ਕਿਹਾ ਵੀ ਮੈਂ ਵੀ ਆਪਣੀ ਗੱਲ ਸ਼ੇਅਰ ਕਰਦਾ। ਬਾਕੀ ਜੇ ਇਹਨਾਂ ਕੰਟਰੀਆਂ 'ਚ ਪਹੁੰਚ ਕੇ ਵੀ ਬੰਦਾ ਨਹੀਂ ਰੱਜ ਨਹੀਂ ਆਇਆ ਤੇ ਫੇਰ ਕਾਹਦਾ ਰੱਜ ਨਹੀਂ ਆ, ਤੇ ਫਿਰ ਇਦੋਂ ਅਮਰੀਕਾ ਤੋਂ ਅੱਗੇ ਤਾਂ ਕੁਛ ਹੈ ਹੀ ਨਹੀਂ। ਅੱਗੇ ਤਾਂ ਬਸ ਸਮੁੰਦਰ ਹੈਗਾ। ਉਹਦੇ 'ਚ ਛਾਲ ਮਾਰ ਲੈਣਾ।
ਥੈਂਕ ਯੂ ਭੈਣ ਜੀ ਟਾਈਮ ਦੇਣ ਦਾ। ਤੁਹਾਡਾ ਪੰਜਾਬੀ ਰੇਡੀਓ ਮੈਂ ਸੁਣਦਾ ਰਹਿਣਾ ਜੀ ਤੇ ਬਹੁਤ ਅੱਛੇ ਪ੍ਰੋਗਰਾਮ ਦਿੰਦੇ ਹੋ ਤੁਸੀਂ। ਗॉड ਬlesਸ ਯੂ ਗਾਇਸ। ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ। ਬਿਲਕੁਲ ਮੈਂ ਤਾਂ ਤੁਹਾਨੂੰ ਦੱਸਿਆ ਸੀ, ਕਹਿੰਦੇ ਵੀ ਫਰੋਡ ਤੋਂ ਬਚਣਾ ਕਿੱਦਾਂ। ਜਿਹੜੇ ਲੋਕ ਚੋਰ ਸੀ ਉਹਨਾਂ ਦੇ ਅੱਗੇ ਪੇਦਾਦੇ ਚੋਰ ਸੀ, ਉਹਨਾਂ ਦੇ ਗਾਹਾਂ ਪੋਤੇ ਪੋਤੀਆਂ ਨੇ ਵਿਚਾਰਿਆਂ ਨੇ ਕੀ ਕਰਨਾ, ਜੋ ਕੁਛ ਉਹਨਾਂ ਨੇ ਘਰ ਦੇ ਵਿੱਚ ਦੇਖਿਆ ਆ ਉਹੀ ਕਰਨਾ ਨਾ। ਉਹ ਕਿਸੇ ਵੀ ਕਮਿਊਨਿਟੀ ਦੇ ਹੋਣ ਜੀ, ਇੱਕ ਕਮਿਊਨਿਟੀ ਦੀ ਨਹੀਂ ਗੱਲ ਕਰਦੇ। ਸੁਲੱਖਣ ਸਿੰਘ ਜੀ, ਸੁਲੱਖਣ ਸਿੰਘ ਜੀ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਹ ਤੁਸੀਂ ਗੱਲ ਕਰਦੇ ਸੀ ਤਾਂ ਫਰੋਡ ਦੀ ਵੀ, ਤੇ ਕਈ ਲੋਡ ਹੁੰਦੇ ਆ ਉਹਨੂੰ ਕਹਿੰਦੇ ਹੁੰਦੇ ਆ ਬਲਾਈਂਡ ਡਿਲੀਵਰੀ। ਉਹ ਲੋਡ ਜਿਹੜਾ ਚਲੋ ਸੈਕਰਾਮੈਂਟੋ ਤੋਂ ਜਾਣਾ ਐਲਏ ਫਿਰ ਮੁੜ ਕੇ ਵੈਕਾਬੇਲ ਆਉਣਾ ਹੁੰਦਾ। ਇਹ ਜਿਹੜੇ ਪੈਸੇ ਉਹ ਸਾਰੇ ਆਪ ਖਾ ਜਾਂਦੇ ਆ ਤੇ ਸੈਕਰਾਮੈਂਟੋ ਜਾ ਕੇ ਕਹਿੰਦਾ ਵੈਕਾਬੇਲ ਡ੍ਰੌਪ ਕਰਕੇ ਬਲਾਈਂਡ ਡਿਲੀਵਰੀ ਹੁੰਦੀ ਤੇ ਪੇਪਰ ਵਰਕ ਕਹਿੰਦੇ ਸ਼ੋ ਨਾ ਕਰੀ ਉਹਨਾਂ ਨੂੰ। ਇਦਾਂ ਬਹੁਤ ਵੀ ਇਹ ਨਹੀਂ ਭਲਾਈਗਾ ਫਿਰ ਵੀ ਲੋਡ ਹੁੰਦੇ ਆ, ਇਹੀ ਪਤਾ ਕੀ ਹੁੰਦਾ। ਤੇ ਮੈਂ ਨਾਂ ਨਹੀਂ ਲੈਣਾ ਬੰਦੇ ਦਾ ਲੋਡ ਚੱਕਿਆ ਮੈਂ ਲੌਂਗ ਬੀਚ ਤੋਂ। ਕੇਸ ਸੀਗੀਆਂ ਟੇਬਲ ਕਾਰਡ ਦੀਆਂ ਤੇ PCR ਦੀਆਂ ਕੇਸ ਦਾ ਕਾਫੀ ਚਿਰ ਦੀ ਗੱਲ ਆ ਜੀ। ਇਹ ਗੱਲ 95 ਦੀ ਆ, 1995 ਦੀ। ਉਹ ਲੋਡ ਜਾਣਾ ਸੀ ਬੇਰੀਏ ਤੇ ਮੈਨੂੰ ਇੰਨਾ ਦੱਸਦਾ ਉਹਨੇ ਵੀ 1.5 ਫੁੱਟ ਰਹਿ ਕੇ ਜਾਈਂ, ਥੋੜਾ ਐਕਸਪੈਂਸਿਵ। ਮੈਂ ਕਿਹਾ ਠੀਕ ਆ। ਲੋਡ ਲਾ ਕੇ ਮੈਨੂੰ ਸਵੇਰ ਨੂੰ ਪੁੱਛਦਾ ਵੀ ਕਿੱਦਾਂ ਕੋਈ ਟਰਬਲ ਤਾਂ ਨਹੀਂ। ਮੈਂ ਕਿਹਾ ਨਹੀਂ ਗੱਲ ਕੀ, ਮੈਨੂੰ ਪਹਿਲਾਂ ਨਹੀਂ ਦੱਸਿਆ ਲੋਡ ਚੱਕ ਤੋਂ। ਪਹਿਲਾਂ ਵੀ ਲੋਡ ਆਪਣੇ ਮੁੰਡੇ ਨੇ ਚੱਕੇ ਆ ਤੇ ਉਹ ਲੋਡ ਚੱਕ ਕੇ ਰਾਉ ਤੇ ਖੜ ਜਾਂਦੇ ਸੀ। ਐਲਏ ਵੀ ਇਕੱਠੇ ਹੋ ਕੇ ਚੱਲਦੇ ਨਾ ਸੈਕਰਾਮੈਂਟੋ ਨੂੰ ਜੀ। ਉਹਦਾ ਮਕਸੀਕਾ ਲੋਡ ਲਾਦਾ ਸੀ, ਉਹੀ ਚੋਰ ਸੀਗਾ, ਉਹੀ ਟ੍ਰੇਲਾ ਨੰਬਰ ਸਾਰਾ ਲੈ ਕੇ ਵੀ ਇਹ ਚ ਕੇਸਾਂ ਲੱਦੀਆਂ ਨਾਲ ਦੇ ਦੱਸ ਦਿੰਦਾ ਵੀ ਜਾ ਕੇ ਭੇਜ ਦਿਓ ਰਾਤ। ਉਹ ਬੰਦੇ ਮਗਰ ਲੱਗਦੇ ਸੀ, ਲੱਗ ਕੇ ਜਿੱਥੇ ਸੈਕਰਾਮੈਂਟੋ ਜਾਂ ਟਰੱਕ ਖੜਾ ਕਰਤਾ ਰਾਤ ਨੂੰ ਉੱਥੋਂ ਟਰੱਕ ਚੋਰੀ ਕਰਦੇ। ਉਹ ਮੁੰਡੇ ਮੇਰਾ ਗੱਲ ਸੌਂ ਗਏ ਰਾਹ ਜਾ ਕੇ 2 ਸੈਂਟਾਨੀਲਾ ਤੇ ਆ ਗਿਆ ਸੈਕਰਾਮੈਂਟੋ। ਉਹ ਸੈਂਟਾਨੀਲਾ ਵਾਲਾ ਕਹਿੰਦਾ ਮੈਂ ਸਵੇਰ ਨੂੰ ਟਰੱਕ ਕਰ ਮੇਰੇ ਡੋਰਾ ਪਈ ਹੈ ਥੋੜ੍ਹੀਆਂ ਟਰੱਕ ਦੀਆਂ ਜੀ, ਕਿਉਂਕਿ ਮਕਸੀਕੇ ਨੂੰ ਭੁਲੇਖਾ ਲੱਗ ਗਿਆ ਟ੍ਰੇਲੇ ਨੱਸੋਗੇ ਤਾਂ ਨਹੀਂ ਕਿਹੜੀ ਉਹ ਡੋਰਾ ਕੋਲ ਕੋਈ ਛੱਡ ਗਏ। ਇੱਥੋਂ ਜਿਹੜਾ ਟਰੱਕ ਸੀ ਉਹ ਚੋਰੀ ਹੋ ਗਿਆ। ਐਤਵਾਰ ਦੇ ਕਰੀਬ ਚੋਰੀ ਹੋ ਗਿਆ ਟਰੱਕ ਤੋਂ ਜੀ। ਉਹਨੇ ਘੁੰਮ ਕੇ ਲੱਭ ਲਿਆ ਸੈਕਰਾਮੈਂਟੋ। ਟਰੱਕ ਜਾ ਕੇ ਉਹਨੂੰ ਐਲਏ ਮਿਲਿਆ ਟਰੱਕ ਜਾ ਕੇ ਉਹਨਾਂ ਨੂੰ। ਚੱਲ ਐਲਓ ਟਰੱਕ ਮਿਲਿਆ ਤੇ ਇੱਕ ਸੀ ਵੇਅਰ ਹਾਊਸ ਚੀਨੇ ਦਾ ਬਹੁਤ ਪੁਰਾਣਾ, ਜਿੱਦਾਂ ਵੀ ਬੰਦ ਹੋਇਆ ਸੀਗਾ ਜਿੱਦਾਂ। ਉਹਦੇ ਵਿੱਚੋਂ ਸਮਾਨ ਮਕਸੀਕੇ ਮੂਵ ਕਰਨ ਲੱਗੇ ਸੀ ਤੇ ਜਦੋਂ ਵੀ ਛਾਪਾ ਮਾਰਿਆ ਪੁਲਿਸ ਤੇ ਹੁਣ ਹੋ ਕੇ ਚੱਲੇ ਆ। ਜਦੋਂ ਛਾਪਾ ਮਾਰਿਆ ਸੈਕਰਾਮੈਂਟੋ ਟਰੱਕ ਵਾਲੀਆਂ ਕੇਸਾਂ ਉੱਥੋਂ ਨਿਕਲੀਆਂ। ਹਾਂਜੀ ਉੱਥੋਂ ਨਿਕਲੀਆਂ ਤੇ ਉਹਦਾ ਲੋਡਡ ਕਰਦਾ ਮਕਸੀਕਾ ਸਾਰਾ ਉਹੀ ਚੋਰ ਸੀ। ਉਹੀ ਆਪਣੇ ਬੰਦੇ ਮਗਰ ਭੇਜ ਦਿੰਦਾ ਸੀ ਵੀ ਆਹ ਟਰੱਕ ਚੱਲਿਆ ਚੱਕ ਲਓ ਜਾ ਕੇ ਰਾਹ ਚੋਂ। ਜਿੱਥੋਂ ਤੱਕ ਜਾ ਇੱਕ ਦੋ ਵਾਰ ਇੱਧਰ ਵੀ ਹੋਇਆ ਕਿਤੇ ਉਹ ਰਾਹ ਚੋਂ ਕਿਡਨੈਪ ਕੀਤਾ ਡਰਾਈਵਰ ਨੂੰ ਪਹਿਲਾਂ ਚੱਕੀ। ਅੱਛਾ ਤੇ ਅੱਖਾਂ ਮੁੱਖਾਂ ਬੰਦ ਕੇ ਪਿੱਛੇ ਸੱਟ ਲੈਂਦੀ ਸਲੀਪਰ ਚ ਅਨਲੋਡ ਕਰ ਕੇ ਦੂਰ ਜਿਹੜੇ ਛੱਡ ਕੇ ਅੱਖਾਂ ਖੋਲਦੇ ਲੈਵਲ ਲੈ ਜਾ ਦੇਖ ਲਓ। ਹਾਂਜੀ ਤੇ ਮੈਨੂੰ ਨਹੀਂ ਦੱਸਿਆ ਬੰਦੇ ਨੇ ਵੀ ਇੱਥੇ ਇੱਥੇ ਤਾਂ ਹੁੰਦੀ ਆ। ਲਾ ਕੇ ਦੂਜੇ ਮੈਂ ਕਾਲ ਕੀਤੀ ਕਹਿੰਦਾ ਬਚ ਗਿਆ ਠੀਕ ਆ। ਮੈਂ ਕਿਹਾ ਆਹੋ। ਉਹਨੇ ਇਹ ਨਹੀਂ ਦੱਸਿਆ ਜਾਨ ਖਤਰੇ ਚ ਪਾਤੀ। ਖਤਰੇ ਪਾਤੇ ਅੱਖਾਂ ਮੇਰੀਆਂ ਬੰਨ ਕੇ ਲੈ ਜਾਣਾ ਸੀ ਉੱਤੇ। ਹਾਂਜੀ ਹਾਂਜੀ ਬਚ ਗਏ। ਹਾਂਜੀ 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 ਰੱਬ ਬਚਾਉਣਾ। ਠੀਕ ਹੈ ਹਾਂਜੀ ਹਾਂਜੀ ਠੀਕ ਹੈ। ਥੈਂਕ ਯੂ ਜੀ। ਚਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਲਵਿੰਦਰ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ 2 ਵਾਕਿਆਤ ਦੱਸਣੇ ਸੀ। ਹਾਂਜੀ ਇੱਕ ਤੇ ਆਲਮੋਸਟ 29-30 ਸਾਲ ਪਹਿਲਾਂ ਸਾਡੇ ਨਾਲ ਹੋਇਆ ਸੀ। ਅਸੀਂ ਨਵੇਂ USA ਆਏ ਸੀ ਤੇ ਉਦੋਂ ਨਾ ਟ੍ਰੈਂਡ ਸੀ ਕਿ ਈਮੇਲਸ ਤੁਹਾਨੂੰ ਆਉਂਦੀਆਂ ਸੀ ਤੁਹਾਡੀ ਲਾਟਰੀ ਨਿਕਲ ਗਈ ਜਾਂ ਕੋਈ ਪ੍ਰਿੰਸ ਦਾ ਨਾਈਜੀਰੀਆ ਹੈ ਤੇ $100 ਮਿਲੀਅਨ ਹੈ ਤੇ ਤੁਹਾਡੇ ਨਾਮ ਤੇ ਟ੍ਰਾਂਸਫਰ ਕਰਨਾ ਚਾਹੁੰਦਾ ਹੈ ਨਾ। ਅੱਜ ਕੱਲ ਉਹ ਟ੍ਰੈਂਡ ਘੱਟ ਗਿਆ ਪਰ 25 ਸਾਲ ਪਹਿਲਾਂ ਕਾਫੀ ਜ਼ਿਆਦਾ ਉਹ ਤਾਂ ਅਕਾਊਂਟ ਭੇਜ ਦਿੰਦੇ ਸੀ ਲੋਕੀ। ਉਦੋਂ ਅਕਾਊਂਟ ਭੇਜ ਦਿੰਦੇ ਸੀ। ਅਸੀਂ ਵੀ ਇਸ ਤਰ੍ਹਾਂ ਕੀਤਾ। ਸਾਨੂੰ ਮੈਨੂੰ ਈਮੇਲ ਆਈ ਤੇ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਉਹ ਆਪਣੀ ਲਾਟਰੀ ਨਿਕਲ ਗਈ ਆ। ਕਹਿੰਦੇ $10 ਮਿਲੀਅਨ ਹੈ ਤੇ ਮੇਰੇ ਮਮ ਡੈਡ ਵੀ ਨਵੇਂ ਸੀ ਤੇ ਇੰਨਾ ਕੁਛ ਪਤਾ ਨਹੀਂ ਸੀ ਤੇ ਕਹਿੰਦੇ ਅੱਛਾ ਇਹ ਫਿਰ ਕਿਵੇਂ ਹੋਣਗੇ ਪੈਸੇ। ਮੈਂ ਕਿਹਾ ਉਹ $1000 ਮੰਗ ਰਿਹਾ ਕਿ ਅਕਾਊਂਟ ਤੋਂ ਟ੍ਰਾਂਸਫਰ ਕਰਨਾ ਦੇ ਸੰਦਾ। ਸੋ ਅਸੀਂ $1000 ਭੇਜ ਦਿੱਤਾ। ਉਸ ਤੋਂ ਬਾਅਦ ਕੁਛ ਨਹੀਂ ਮਿਲਿਆ। ਐਨੀਵੇਜ਼ ਤਾਂ ਉਸ ਤੋਂ ਬਾਅਦ ਹੁਣ ਮੇਰੇ ਡੈਡ 2-3 ਸਾਲ ਪਹਿਲਾਂ ਇੰਡੀਆ ਗਏ ਸੀ ਤੇ ਸੇਮ ਤਰ੍ਹਾਂ ਦਾ ਵਾਕਿਆ ਜਦੋਂ ਇੰਡੀਆ ਵਿਜ਼ਿਟ ਕਰਨ ਗਏ ਉੱਥੇ ਕਿਸੇ ਦਾ ਫੋਨ ਆਇਆ ਕਿ ਤੁਸੀਂ ਤੁਹਾਡੇ ਨਾਮ ਤੇ ਲਾਟਰੀ ਨਿਕਲੀ ਆ ਪਤਾ ਨਹੀਂ $10 ਮਿਲੀਅਨ ਰੁਪੀਜ਼ ਕਿ ਏਦਾਂ ਕੁਛ। ਤੇ ਮੇਰੇ ਡੈਡ ਕਹਿੰਦੇ ਕਿ ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ। ਅੱਗੇ ਨਹੀਂ ਨੰਬਰ ਤੁਹਾਡਾ ਲਾਟਰੀ ਚ ਨਿਕਲ ਆਇਆ ਤੇ ਰੈਂਡਮਲੀ ਪਿਕ ਹੋਇਆ ਤੁਹਾਡਾ ਨਾਮ ਤੇ ਪਰ ਦੱਸਿਆ ਨਹੀਂ ਸੀ ਮੇਰੇ ਡੈਡ ਨੂੰ ਕਿ ਮੈਂ ਤਾਂ USA ਤੋਂ ਆਇਆ ਨਾ। ਤੇ ਉਹ ਜਿਹੜੀ ਲੇਡੀ ਗੱਲ ਕਰ ਰਹੀ ਸੀ ਉਹ ਕਹਿੰਦੀ ਕਿ ਤੁਹਾਡੀ ਇੰਨੇ ਦੀ ਲਾਟਰੀ ਨਿਕਲੀ ਹੈ ਤੇ ਅਗਰ ਤੁਸੀਂ ਸਾਨੂੰ $20,000 ਭੇਜ ਦਿਓ ਤੇ ਅਸੀਂ ਸਾਰੀ ਮਨੀ ਤੁਹਾਡੇ
ਟ੍ਰਾਂਸਫਰ ਕਰ ਦੇਵਾਂਗੇ। ਕਿਉਂਕਿ ਸਾਡੇ ਨਾਲ ਐਕਸਪੀਰੀਅੰਸ ਹੋ ਚੁੱਕਾ ਸੀ ਪਹਿਲਾਂ ਇੱਥੇ ਹੀ। ਤੇ ਫਿਰ ਡੈਡੀ ਉਹਨੂੰ ਕਹਿੰਦੇ ਕਿ ਤੁਸੀਂ ਏਦਾਂ ਕਰੋ ਜੀ ਉਹ 20,000 ਰੁਪਇਆ ਵੀ ਤੂੰ ਰੱਖ ਲਈ, ਲਾਟਰੀ ਜਿਹੜੀ ਨਿਕਲੀ ਹੈ 10 ਮਿਲੀਅਨ ਰੁਪਏ ਸੀ, ਉਹਦੇ ਚੋਂ 20,000 ਰੱਖ ਕੇ ਤੇ ਬਾਕੀ 50% ਵੀ ਤੂੰ ਰੱਖ ਲੈ ਤੇ 50% ਮੈਨੂੰ ਭੇਜ। ਠੀਕ ਹੈ ਵੀ ਸਾਡੇ ਤੂੰ ਹੀ ਕੱਟ ਲਾ ਭਰਾਵਾ ਜਿਹੜੇ ਤੂੰ ਦੇਣੇ। ਬਿਲਕੁਲ ਬਿਲਕੁਲ। ਫਿਰ ਉਹ ਅੱਗੋਂ ਹੱਸਣ ਲੱਗਦੀ ਕਿ ਨਹੀਂ ਅੰਕਲ ਜੀ ਇਹ ਤੇ ਕੋਈ ਸਕੀਮ ਹੈ, ਅਸੀਂ ਤੇ ਲੋਕਾਂ ਨੂੰ ਬਸ ਠੱਗਦੇ ਆ, ਜੇ ਕੋਈ ਭੇਜਦੇ ਪੈਸਾ ਤੇ ਠੀਕ ਹੈ, ਨਹੀਂ ਤੇ ਦੇਖਦੇ ਆ ਕਿ ਨਹੀਂ ਮਿਲਦਾ ਤੇ ਚਲੋ ਠੀਕ ਹੈ। ਸੋ ਇਹ ਇਸ ਤਰ੍ਹਾਂ ਬਹੁਤ ਲੋਕਾਂ ਨਾਲ ਹੋ ਚੁੱਕਾ ਹੈ। ਤੇ ਅੱਜ ਕੱਲ ਫੇਸਬੁੱਕ ਤੇ ਇੱਕ ਹੋਰ ਟ੍ਰੈਂਡ ਹੈ ਜੀ ਕਿ ਲੋਕ ਜਿਹਦਾ ਕਮਰਾ ਪਾ ਦਿੰਦੇ ਨੇ ਕਿ ਸਾਡਾ ਘਰ ਰੈਂਟ ਤੇ ਹੈ ਜਾਂ ਕਮਰਾ ਰੈਂਟ ਤੇ ਹੈ, ਤੇ ਪਿਕਚਰ ਵੀ ਪਾ ਦਿੰਦੇ ਨੇ, ਅਸਲੀ ਐਡਰੈਸ ਵੀ ਪਾ ਦਿੰਦੇ ਨੇ, ਤੇ ਤੁਸੀਂ ਗੂਗਲ ਕਰੋਗੇ ਤੇ ਉਹ ਐਡਰੈਸ ਵੀ ਐਗਜ਼ਿਸਟਿੰਗ ਹੈ, ਉਹ ਘਰ ਵੀ ਐਗਜ਼ਿਸਟਿੰਗ ਹੈ, ਸਾਰਾ ਕੁਝ ਹੀ। ਹਾਂਜੀ। ਤੇ ਬਾਅਦ ਚ ਜਿਹੜਾ ਬੰਦਾ ਲੱਭ ਰਿਹਾ ਕਮਰਾ ਤੇ ਉਹ ਤੁਸੀਂ ਉਹਨੂੰ ਕੰਟੈਕਟ ਕਰਦੇ ਹੋ ਜਿਹਨੇ ਆਪਣੀ ਇਨਫੋਰਮੇਸ਼ਨ ਦਿੱਤੀ ਹੈ, ਤੇ ਉਹ ਓਨਰ ਦੇ ਨਾਮ ਵੀ ਆਈ ਡੋਨਟ ਨੋ ਕਿੱਦਾਂ ਲੱਭ ਲੈਂਦੇ ਨੇ, ਓਨਰ ਦਾ ਨਾਮ ਵੀ ਦੱਸਣਗੇ ਤੇ ਫਿਰ ਕਹਿਣਗੇ ਅਸੀਂ ਆਊਟ ਆਫ ਸਟੇਟ ਆ, 2 ਜਾਂ 3 ਮਹੀਨੇ ਨਹੀਂ ਵਾਪਸ ਆ ਸਕਦੇ, ਬਿਜ਼ਨਸ ਟ੍ਰਿਪ ਜਾਂ ਸਮਥਿੰਗ ਤੇ ਅਸੀਂ ਗਏ ਆ ਤੇ ਕਮਰਾ ਸਾਡਾ ਅਵੇਲੇਬਲ ਆ, ਇਸ ਤਰ੍ਹਾਂ ਕਰੋ ਇੰਨੇ ਪੈਸੇ ਡਿਪੋਜ਼ਿਟ ਭੇਜ ਦਿਓ ਤੇ ਮੈਂ ਆਪਣੀ ਚਾਬੀ ਤੁਹਾਨੂੰ ਮੇਲ ਕਰ ਦੂੰਗਾ ਜਾਂ ਕਰ ਦੂੰਗੀ। ਸੋ ਦੈਟਸ ਅਨਦਰ ਟ੍ਰੈਂਡ। ਮੇਰੇ 1-2 ਫਰੈਂਡਸ ਨੇ ਜਿਹੜੇ ਲਾਈਕ ਸਟੂਡੈਂਟਸ ਨੇ ਜੀ ਤੇ ਉਹ ਜਿਵੇਂ ਕਮਰਾ ਲੱਭ ਰਹੇ ਸੀ ਤੇ ਐਂਡ ਕਈ 1-2 ਨੇ ਤੇ ਪੈਸੇ ਭੇਜ ਵੀ ਦਿੱਤੇ। ਸੋ ਇਸ ਗੱਲ ਤੋਂ ਸਾਨੂੰ ਪਤਾ ਲੱਗਾ ਕਿ ਨਹੀਂ ਇਹ ਵੀ ਇੱਕ ਲਾਈਕ ਫਰਾਡ ਆ ਚੱਲ ਰਿਹਾ ਨਵਾਂ ਫੇਸਬੁੱਕ। ਸੋ ਜਸਟ ਪੁਟਿੰਗ ਇਟ ਆਊਟ देयर ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਜੀ ਅਵੇਅਰਨੈਸ ਹੈ ਜੀ ਇਹ ਤਾਂ। ਹਾਂਜੀ ਹਾਂਜੀ ਬਹੁਤ ਹੁਸ਼ਿਆਰ ਹੋ ਗਏ ਨੇ। ਬਿਲਕੁਲ ਜੀ ਬਿਲਕੁਲ। ਥੈਂਕ ਯੂ। ਹਾਂਜੀ ਥੈਂਕ ਯੂ ਜੀ। ਦੇਖੋ ਫਰਾਡ ਬਿਲਕੁਲ ਨਵੇਂ ਤੋਂ ਨਵੇਂ ਆ ਤੇ ਸਰੋਤੇ ਜਿਹੜੇ ਤੁਸੀਂ ਹੋਲਡ ਤੇ ਬਣੇ ਰਹੋ। ਅਸੀਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ। ਵਾਪਸ ਆਣ ਕੇ ਤੁਹਾਡੇ ਨਾਲ ਫਿਰ ਗੱਲਬਾਤ ਕਰਦੇ ਹਾਂ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਫਰੋਡਾਂ ਦਾ ਕੋਈ ਨਾਮ ਨਹੀਂ ਹੈਗਾ, ਫਰੋਡ ਕੋਈ ਫਿਕਸ ਨਹੀਂ ਹੈਗੇ, ਫਰੋਡ ਵੱਖ-ਵੱਖ ਤਰ੍ਹਾਂ ਦੇ ਆ ਜੀ ਬਿਲਕੁਲ। ਸੋ ਫਰੋਡ ਮਿਲਦੇ ਹਾਂ ਜੀ ਉਹ ਇੱਕ ਹੀ ਸ਼ਾਰਟ ਜਾਂਦੇ। ਬ੍ਰੇਕ ਤੋਂ ਬਾਅਦ।
1350 AM, KCVR, Stockton, Modesto, 1570 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਫਰਾਡ ਕਾਲਸ ਨੂੰ ਲੈ ਕੇ, ਤੇ ਇਸ ਬਾਬਤ ਤੁਸੀਂ ਵੀ ਆਪਣੇ ਜਿਹੜੇ ਤਜਰਬੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਕੁਝ ਕਾਲਰ ਸਾਡੇ ਨਾਲ ਲਗਾਤਾਰ ਕਾਫੀ ਸਮੇਂ ਤੋਂ ਜੁੜੇ ਹੋਏ ਨੇ। ਨਾਲ ਜੁੜਦੇ ਹਾਂ ਪਹਿਲਾਂ ਬਲਵਿੰਦਰ ਕੌਰ ਜੀ ਨੂੰ ਤੇ ਉਸ ਤੋਂ ਬਾਅਦ ਵੱਧਦੇ ਹਾਂ ਕਾਲਰਸ ਦੇ ਵੱਲ। ਬਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦੀ। ਤੇ ਸਰੋਤਿਓ, ਅਸੀਂ ਅੱਜ ਫਰੋਡ ਦੀ ਗੱਲ ਕਰ ਰਹੇ ਹਾਂ। ਫਰੋਡ ਬਹੁਤ ਤਰ੍ਹਾਂ ਦੇ ਆ, ਹਰ ਇੱਕ ਖੇਤਰ ਦੇ ਵਿੱਚ ਜਿਹੜਾ ਫਰੋਡ ਆ ਉਹ ਵੱਧ ਚੁੱਕਾ ਹੈ। ਉਸ ਦੀਆਂ ਗੱਲਾਂ ਕਰਦੇ ਹਾਂ। ਅਵੇਅਰਨੈਸ ਬਹੁਤ ਜ਼ਰੂਰੀ ਆ। ਲੋਕ ਲੁੱਟ ਹੋ ਰਿਹਾ। ਜਦੋਂ ਤੁਸੀਂ ਆਪ ਗੱਲ ਸੁਣਦੇ ਆ ਤੁਹਾਡੇ ਨਾਲ ਹੁੰਦਾ ਤੇ ਦੂਜਿਆਂ ਦੇ ਨਾਲ ਗੱਲ ਜ਼ਰੂਰ ਕਰਿਆ ਕਰੋ। ਹੋਰ ਕਮਿਊਨਿਟੀ ਦੇ ਲੋਕਾਂ ਨਾਲ ਵੀ ਜ਼ਰੂਰ ਗੱਲ ਕਰਿਆ ਕਰੋ। ਇਹ ਸਿਰਫ ਸਾਡੇ ਵਿੱਚ ਨਹੀਂ, ਹੋਰ ਕਮਿਊਨਿਟੀਆਂ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ। ਅਗਲੇ ਕਾਲਰਸ ਲਵਾਂਗੇ। ਕਾਲਰ ਤੋਂ ਪਹਿਲਾਂ ਮੈਂ ਦੱਸਦਾ ਕਿ ਜਿਹੜਾ ਅਗਲਾ ਸ਼ੋਅ ਹੁੰਦਾ ਆ ਘਰ ਸੰਸਾਰ, ਉਸ ਦੇ ਵਿੱਚ ਆਪਾਂ ਬੂਟੇ ਬੀਜੇ ਹੁੰਦੇ ਆ, ਆਪਣੀ ਪਿਛਲੀ ਖੇਤੀਬਾੜੀ ਹੁੰਦੀ ਆ, ਜੋ ਬਗੀਚੀ ਹੁੰਦੀ ਆ ਉਹਦੀ ਗੱਲਬਾਤ ਕਰਦੇ ਹਾਂ, ਦਰਖਤਾਂ ਦੀ ਸਬਜ਼ੀਆਂ ਦੀ ਗੱਲ ਕਰਦੇ ਹਾਂ। ਉਸ ਦੇ ਵਿੱਚ ਅੱਜ ਸਪੈਸ਼ਲੀ ਡਾਕਟਰ ਜਸਵੀਰ ਸਿੰਘ ਜੀ ਆਉਣਗੇ ਤੇ ਉਹ ਡਾਕਟਰ ਸਾਹਿਬ ਤੋਂ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਆ ਆਪਣੀ ਬਗੀਚੀ ਬਾਰੇ, ਕਿ ਉੱਥੇ ਤੁਸੀਂ ਕੁਛ ਬੀਜਦੇ ਆ ਉੱਗਦਾ ਨਹੀਂ, ਜਾਂ ਤੁਹਾਡੇ ਬੂਟਿਆਂ ਨੂੰ ਕੁਛ ਨਾ ਕੁਛ ਲੱਗ ਜਾਂਦਾ ਆ, ਉਹਦੇ ਬਾਰੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਜੁੜੇ ਨੇ ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਬਹੁਤ ਵਧੀਆ ਅਵੇਅਰਨੈਸ ਦੇ ਰਹੇ ਲੋਕਾਂ ਨੂੰ, ਕਿਉਂਕਿ ਫਰਾਡ ਜਿਹੜਾ ਆ ਅੱਜ ਕੱਲ ਬਹੁਤ ਹਾਈਟੈਕ ਫਰਾਡ ਹੋ ਰਿਹਾ ਆ। ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿ ਪਹਿਲਾਂ ਫਰਾਡ ਸਿਰਫ ਕਾਲਾਂ ਤੱਕ ਹੁੰਦਾ ਸੀਗਾ ਜੀ, ਕਿ ਤੁਹਾਨੂੰ ਕੋਈ, ਜਿਵੇਂ ਤੁਹਾਡੇ ਕੋਲ ਘਰ ਵਾਲੇ ਫੋਨ ਹੁੰਦੇ ਸੀ, ਘਰਾਂ ਵਾਲੇ ਫੋਨ ਤੇ ਆਉਂਦਾ ਸੀ। ਹੁੰਦਾ ਕੀ ਸੀਗਾ, ਘਰ ਬਜ਼ੁਰਗ ਹੁੰਦੇ ਸੀਗੇ, ਉਹਨਾਂ ਨੂੰ ਜ਼ਿਆਦਾ ਕੋਈ ਪਤਾ ਨਹੀਂ ਹੁੰਦਾ ਸੀਗਾ, ਸਮਝ ਨਹੀਂ ਆਉਂਦੀ ਸੀ, ਤੇ ਉਹ ਕੋਈ ਨਾ ਕੋਈ ਜਾਣਕਾਰੀ ਜਿਹੜੀ ਆ ਉਹਨਾਂ ਕੋਲੋਂ ਬਜ਼ੁਰਗਾਂ ਕੋਲ ਲੈ ਲੈਂਦੇ ਸੀਗੇ ਕਾਲਾਂ ਕਰਨ ਵਾਲੇ। ਉਹ ਹਿੰਦੀ ਵੀ ਬੋਲ ਲੈਂਦੇ, ਉਰਦੂ ਵੀ ਬੋਲ ਲੈਂਦੇ, ਪੰਜਾਬੀ ਵੀ ਬੋਲ ਲੈਂਦੇ, ਹਨਾ। ਪਰ ਹੁਣ ਕਿਉਂਕਿ ਅੱਜ ਕੱਲ੍ਹ ਹੁਣ ਹਰ ਬੰਦੇ ਦੇ ਕੋਲ ਸਮਾਰਟਫੋਨ ਹੈ, ਚਾਹੇ ਉਹ ਤੁਸੀਂ ਇਹ ਲਾ ਲਓ ਕਿ ਚਾਹੇ ਤੁਹਾਡੇ ਕੋਲ ਤੁਸੀਂ ਪੇ ਕਰਦੇ ਆ ਫੋਨ, ਚਾਹੇ ਤੁਹਾਡੇ ਕੋਲ ਆ ਜਿਹੜੇ ਫ੍ਰੀ ਫੋਨ ਵੀ ਮਿਲਦੇ ਆ ਨਾ, ਉਹ ਵੀ ਸਮਾਰਟਫੋਨ ਨੇ। ਤੇ ਸਾਨੂੰ ਅਜੇ ਤੱਕ ਬਹੁਤੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਸਾਡਾ ਫੋਨ ਕਿਸੇ ਦੇ ਕੋਲ ਕਿੱਦਾਂ ਜਾਂਦਾ, ਤੁਹਾਡਾ ਨੰਬਰ ਕਿਸੇ ਦੇ ਕੋਲ ਕਿੱਦਾਂ ਜਾਂਦਾ। ਇਹਦਾ ਲੋਕਾਂ ਦੇ ਵਿੱਚ ਅਵੇਅਰਨੈਸ ਹੈ ਨਹੀਂ ਗਈ ਕਿ ਇਹ ਤੁਹਾਡਾ ਜਿਹੜਾ ਡਾਟਾ ਹੈ ਨਾ, ਜਿਹੜੀ ਤੁਹਾਡੀ ਜਾਣਕਾਰੀ ਹੈ, ਉਹ ਰੋਜ਼ ਵਿਕ ਰਹੀ ਹੈ, ਕਿਸੇ ਨਾ ਕਿਸੇ ਦੇ ਕੋਲ ਡਾਟਾ ਵਿਕ ਜਾਂਦਾ ਹੈ। ਜੇ ਅੱਜ ਮੈਂ ਇੱਕ ਛੋਟੀ ਜਿਹੀ ਕੰਪਨੀ ਖੋਲਣੀ ਹੈ, ਮੈਂ ਉਹਦੇ ਵਾਸਤੇ ਇੱਕ ਕੋਈ ਕਿਸੇ ਕੰਪਨੀ ਨਾਲ ਰਾਬਤਾ ਕਾਇਮ ਕਰੂੰਗਾ ਕਿ ਮੈਨੂੰ ਆਪਣੇ ਲੋਕਾਂ ਤੱਕ ਪਹੁੰਚਣ ਵਾਸਤੇ ਮੈਨੂੰ ਇੰਨਾ ਕੋਈ ਫੋਨ ਡਾਟਾ ਜਾਂ ਈਮੇਲ ਡਾਟਾ ਜਾਂ ਕੋਈ ਇੱਦਾਂ ਦਾ ਡਾਟਾ ਚਾਹੀਦਾ ਆ। ਉਹ ਡਾਟਾ ਜਿਹੜਾ ਆ ਉਹ ਤੁਹਾਨੂੰ ਵੇਚ ਦਿੱਤਾ ਜਾਂਦਾ ਆ। ਤੁਸੀਂ ਉਹਨਾਂ ਲੋਕਾਂ ਨੂੰ ਫੋਨ ਕਰਦੇ ਆ, ਮੈਸੇਜ ਭੇਜਦੇ ਆ, ਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਕੰਪਨੀ ਕੋਲ ਮੇਰਾ ਡਾਟਾ ਕਿੱਦਾਂ ਆ। ਤੁਸੀਂ ਜਦੋਂ ਪਿੱਛੇ ਜੇ ਬਹੁਤੇ ਲੋਕਾਂ ਨੂੰ ਪਤਾ ਹੋਣਾ ਵੀ T-Mobile ਦਾ ਬਹੁਤ ਵੱਡਾ ਇੱਕ ਡਾਟਾ ਜਿਹੜਾ ਲੀਕ ਹੋਇਆ ਸੀਗਾ ਜੀ। ਉਸ ਤੋਂ ਪਹਿਲਾਂ ਸਪ੍ਰਿੰਟ ਕੰਪਨੀ ਦਾ ਹੋਇਆ ਸੀਗਾ, AT&T ਦਾ ਹੋਇਆ ਸੀਗਾ, ਵਰਾਈਜ਼ਨ ਦਾ ਹੋਇਆ ਸੀਗਾ। ਇਹ ਕੰਪਨੀਆਂ ਜਿਹੜੀਆਂ ਆ, ਫੇਸਬੁੱਕ ਹੈ, ਫੇਸਬੁੱਕ ਦਾ ਕਿੰਨਾ ਵੱਡਾ ਡਾਟਾ ਲੀਕ ਹੋਇਆ ਸੀਗਾ। ਸੋ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਆ, ਇਹ ਸਾਨੂੰ ਸਾਰਿਆਂ ਨੂੰ ਉੱਲੂ ਬਣਾਉਂਦੀਆਂ ਆ। ਉਹ ਕਿੱਦਾਂ ਬਣਾਉਂਦੀਆਂ ਕਿ ਤੁਸੀਂ ਈਮੇਲ ਓਪਨ ਕੀਤੀ ਆ ਜਾਂ ਤੁਸੀਂ ਫੇਸਬੁੱਕ ਓਪਨ ਕੀਤੀ ਆ, ਤੇ ਉਹਦੇ ਵਿੱਚ ਤੁਹਾਡੇ ਕੋਲੋਂ ਨੋਟੀਫਿਕੇਸ਼ਨ ਦੇ ਅਲਾਉਟ ਮੰਗ ਲੈਂਦੇ ਨੇ ਕਿ ਤੁਹਾਡਾ ਅਸੀਂ ਬਲੂਟੁੱਥ ਜਾਣਕਾਰੀ ਲੈ ਸਕਦੇ ਹਾਂ, ਤੁਹਾਡੇ ਫੋਨ ਦੀ ਜਾਣਕਾਰੀ ਲੈ ਸਕਦੇ ਹਾਂ, ਤੁਹਾਡੇ ਫੋਨ ਦੇ ਵਿੱਚ ਡਾਟਾ ਜਿਹੜੀ ਉਹਦੀ ਜਾਣਕਾਰੀ, ਆਪਾਂ ਉਹ ਸਾਰਾ ਕੁਝ ਓਕੇ ਕਰਦੇ ਨੇ, ਕੁਝ ਨਹੀਂ ਪੜ੍ਹਦਾ ਬੰਦਾ ਕੋਈ ਵੀ। ਸੋ ਹੁਣ ਮੈਂ ਅੱਗੇ ਗੱਲ ਦੱਸਦਾ ਹਾਂ ਕਿ ਫਰਾਡ ਕਿੱਦਾਂ ਦੇ ਹੋ ਰਹੇ ਨੇ। ਹੁਣ ਨਵੇਂ ਤਰੀਕੇ ਦੇ ਜਿਹੜੇ ਫਰਾਡ ਹੋ ਰਹੇ ਨੇ, ਤੁਹਾਨੂੰ ਇੱਕ ਟੈਕਸਟ ਮੈਸੇਜ ਆਉਂਦਾ ਤੇ ਦੇਖੋ ਜੀ ਤੁਹਾਡਾ ਐਮਾਜ਼ੋਨ ਦਾ ਅਕਾਊਂਟ ਜਿਹੜਾ ਆ ਉਹ ਲੌਕ ਕਰ ਦਿੱਤਾ ਗਿਆ ਆ ਜੀ। ਉਹਦਾ ਰੀਜ਼ਨ ਇਹ ਹੈ ਕਿ ਕਿਸੇ ਬੰਦੇ ਨੇ ਤੁਹਾਡਾ ਅਕਾਊਂਟ ਜਿਹੜਾ ਆ ਉਹ ਲੌਗਇਨ ਕੀਤਾ ਆ ਫਲਾਣੀ ਸਟੇਟ ਵਿੱਚੋਂ ਜਾਂ ਏਦਾਂ, ਤੇ ਜੇ ਉਹਨੇ ਤੁਹਾਡਾ ਪਾਸਵਰਡ ਵੀ ਚੇਂਜ ਕੀਤਾ, ਜੇ ਤੁਸੀਂ ਇਹ ਪਾਸਵਰਡ ਨਹੀਂ ਚੇਂਜ ਕੀਤਾ
ਤਾਂ ਥੱਲੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ। ਇਹ ਆਉਂਦਾ ਤਾਂ ਇੰਗਲਿਸ਼ ਵਿੱਚ ਲਿਖਿਆ ਹੀ ਆ, ਆਉਂਦਾ ਇੰਗਲਿਸ਼ ਵਿੱਚ ਲਿਖਿਆ ਆ। ਉਹ ਜਦੋਂ ਆਪਾਂ ਲਿੰਕ ਤੇ ਕਲਿੱਕ ਕੀਤਾ ਤੇ ਹੋਣਾ ਕੀ ਆ ਕਿ ਤੁਹਾਨੂੰ ਉਹ ਜਿਹੜਾ ਤੁਹਾਡਾ ਫੋਨ ਹੈ ਨਾ ਉਹ ਹੈਕ ਹੋ ਜਾਂਦਾ। ਫਿਰ ਉਹ ਫੋਨ ਵਿੱਚ ਜੋ ਕੁਝ ਵੀ ਤੁਸੀਂ ਜਾਣਕਾਰੀ ਪਾਈ ਹੋਈ ਹੈ, ਚਾਹੇ ਤੁਹਾਡੇ ਡੈਬਿਟ ਕਾਰਡ ਨੇ, ਕ੍ਰੈਡਿਟ ਕਾਰਡ ਨੇ, ਬੈਂਕ ਦੀ ਇਨਫੋਰਮੇਸ਼ਨ ਹੈ, ਸੋਸ਼ਲ ਮੀਡੀਆ ਦੀ ਹੈ, ਸੋਸ਼ਲ ਸਿਕਿਉਰਿਟੀ ਦੀ ਹੈ, ਕੋਈ ਵੀ ਜਾਣਕਾਰੀ, ਤੁਹਾਡੀਆਂ ਫੋਟੋਆਂ ਨੇ, ਉਹ ਹਰ ਇੱਕ ਚੀਜ਼ ਬੰਦੇ ਕੋਲ ਚਲੀ ਜਾਂਦੀ ਹੈ ਜੀ। ਓਕੇ, ਨੰਬਰ 2 ਤੇ ਤੁਹਾਡੀ ਫੇਸਬੁੱਕ ਤੇ ਕਈ ਵਾਰੀ ਤੁਹਾਨੂੰ ਮੈਸੇਂਜਰ ਵਿੱਚ ਮੈਸੇਜ ਆ ਜਾਂਦੇ ਆ ਕਿ ਤੁਹਾਡਾ ਜੀ ਫਲਾਣੀ ਚੀਜ਼ ਫਲਾਣੀ ਥਾਂ ਤੇ ਤੁਹਾਡੇ ਕਿਸੇ ਨੇ ਲੌਗਇਨ ਕਰ ਲਿਆ ਫੇਸਬੁੱਕ ਦਾ, ਤੇ ਤੁਸੀਂ ਪਾਸਵਰਡ ਜਿਹੜਾ ਆਪਣਾ ਰੀਸੈਟ ਕੀਤਾ ਆ। ਜੇ ਤੁਸੀਂ ਨਹੀਂ ਕੀਤਾ ਤਾਂ ਤੁਸੀਂ ਇੱਥੇ ਕਲਿੱਕ ਕਰੋ, ਜੇ ਤੁਸੀਂ ਕੀਤਾ ਤੇ ਫਿਰ ਨਾ ਕਰੋ। ਬੰਦਾ ਕਹਿੰਦਾ ਮੈਂ ਤਾਂ ਕੀਤਾ ਹੀ ਨਹੀਂ ਪਾਸਵਰਡ, ਤੇ ਉਹ ਬੰਦਾ ਉਹਨੂੰ ਕਲਿੱਕ ਕਰ ਪੈਂਦਾ। ਜਦੋਂ ਕਰ ਪੈਂਦਾ ਤੁਹਾਡਾ ਸਾਰਾ ਕੁਝ ਹੈ। ਜਿਹੜੇ ਹੁਣ ਤੁਸੀਂ ਦੇਖਿਆ ਹੋਵੇਗਾ ਕਿੰਨੇ ਲੋਕਾਂ ਦੇ ਫੇਸਬੁੱਕ ਅਕਾਊਂਟ ਕਲੋਨ ਹੋਏ ਨੇ, ਮਤਲਬ ਹੂਬਹੂ ਤੁਹਾਡੇ ਫੇਸਬੁੱਕ ਅਕਾਊਂਟ ਦੀ ਕਾਪੀ ਬਣਾਤੀ ਗਈ। ਕਾਪੀ ਬਣਾਉਣ ਤੋਂ ਬਾਅਦ ਕੀ ਕੀਤਾ ਕਿ ਉਹਨਾਂ ਨੇ ਜਿਹੜੇ ਤੁਹਾਡੇ ਸੱਜਣ ਮਿੱਤਰ ਤੁਹਾਡੇ ਨਾਲ ਜੁੜੇ ਸੀ ਉਹੀ ਉਹਨਾਂ ਨੇ ਤੁਹਾਡੇ ਆਪਣੇ ਨਾਲ ਜੋੜ ਲਏ। ਕਿਉਂਕਿ ਅੱਜ ਕੱਲ ਰਿਵਾਜ ਕੀ ਹੈਗਾ ਆ ਤੇ ਲੋਕੀ ਜਦੋਂ ਕੋਈ ਤੁਹਾਡਾ ਅਕਾਊਂਟ ਬਣਦਾ ਆ ਤੇ ਤੁਸੀਂ ਇੱਕ ਦੂਜੇ ਨੂੰ ਰਿਕੁਐਸਟ ਭੇਜ ਦਿਓ, ਮੈਨੂੰ ਐਡ ਕਰ ਲਿਆ। ਤੁਸੀਂ ਕਹਿੰਦੇ ਚਲ ਇਹ ਤਾਂ ਉਹੀ ਜਾਣਿਆ ਪਛਾਣਿਆ ਚਿਹਰਾ, ਇਹਨੂੰ ਐਡ ਕਰ ਲੈਂਦੇ। ਪਰ ਆਪਾਂ ਇਹ ਨਹੀਂ ਸੋਚਦੇ ਕਿ ਇਹ ਤਾਂ ਮੇਰੇ ਨਾਲ ਪਹਿਲੇ ਫੇਸਬੁੱਕ ਤੇ ਐਡ ਦੁਬਾਰਾ ਕਿਉਂ ਕਰਨਾ ਪੈ ਰਿਹਾ, ਇਹ ਆਪਾਂ ਸੋਚਦੇ ਨਹੀਂ। ਉਹ ਤੁਹਾਨੂੰ ਐਡ ਕਰਨ ਤੋਂ ਬਾਅਦ ਫਿਰ ਥੋੜੇ ਚਿਰ ਬਾਅਦ ਫਿਰ ਤੁਹਾਡੇ ਫਰੈਂਡਾਂ ਨੂੰ ਰਿਕੁਐਸਟ ਕਰਦੇ ਆ ਮੈਸੇਜ ਰਾਹੀਂ ਕਿ ਮੈਂ ਟਰੱਕ ਤੇ ਆ, ਮੈਂ ਫਲਾਣੇ ਥਾਂ ਸਟਕ ਹੋ ਗਿਆ ਵਾਂ ਤੇ ਮੈਨੂੰ ਨਾ $500 ਚਾਹੀਦਾ ਆ, ਤੇ ਜੇ ਤੂੰ ਮੈਨੂੰ ਭੇਜ ਦੇ ਤੇ ਮੈਂ ਤੈਨੂੰ ਅੱਜ ਆਣ ਕੇ ਵਾਪਸ ਕਰ ਦੂੰਗਾ। ਜੇ ਤੇ ਕੋਈ ਬੰਦਾ ਹੋਇਆ ਅੱਗੋਂ ਸਮਾਰਟ, ਉਹਨੇ ਕਹਿਣਾ ਵੀ ਜੇ ਇਹ ਬੰਦਾ ਸਟਕ ਹੋ ਗਿਆ ਮੈਨੂੰ ਕਾਲ ਕਿਉਂ ਨਹੀਂ ਕਰੇਗਾ, ਮੈਨੂੰ ਮੈਸੇਜ ਕਿਉਂ ਕਰ ਰਿਹਾ। ਤੇ ਫਿਰ ਉਸ ਤੋਂ ਅੱਗੇ ਕੀ ਹੁੰਦਾ ਕਿ ਜਾਂ ਕਿ ਏਦਾਂ ਹੋ ਜਾਂਦਾ ਕਿ ਉਹ ਮੇਰੇ ਨਾ ਉਹ ਯਾਰ ਇੱਕ ਫਰੈਂਡ ਆ, ਉਹ ਨਾ ਇੰਡੀਆ 'ਚ ਉਹਦਾ ਡੈਡੀ ਹੌਸਪੀਟਲ ਵਿੱਚ ਆ ਤੇ ਉਹਨੂੰ ਨਾ ਪੈਸੇ ਭੇਜਣੇ ਆ ਤੇ ਪਲੀਜ਼ ਮੈਨੂੰ $500 ਹੈਗਾ ਆ ਇਸ ਅਕਾਊਂਟ ਤੇ ਇੰਡੀਆ ਭੇਜ ਦੇ, ਜਦੋਂ ਮੈਂ ਵਾਪਸ ਆਉਣਾ ਮੈਂ ਤੈਨੂੰ ਭੇਜ ਦੇਣਾ। ਉਹ ਕਈ ਵਾਰੀ ਬੰਦੇ ਜਿਹੜੇ ਆ ਨਾ ਇਹ 50% ਤੋਂ ਵੀ ਜ਼ਿਆਦਾ ਚਾਂਸ ਹੁੰਦਾ ਆ ਕਿ ਲੋਕ ਪੈਸੇ ਭੇਜ ਦਿੰਦੇ ਆ, ਪਰ ਭੇਜਣ ਤੋਂ ਬਾਅਦ ਪੁੱਛਦੇ ਆ ਉਹ ਯਾਰ ਮੈਂ ਤੇਰੇ ਅਕਾਊਂਟ 'ਚ ਪੈਸੇ ਭੇਜੇ ਸੀਗੇ ਜਾਂ ਮੈਂ ਉਹ ਕਹਿੰਦਾ ਮੈਂ ਤਾਂ ਮੰਗੇ ਹੀ ਨਹੀਂ। ਸੋ ਏਦਾਂ ਦੇ ਬੜੇ ਫਰਾਡ ਹੋ ਰਹੇ ਨੇ। ਇੱਕ ਨੰਬਰ ਤੁਹਾਡੇ ਫੋਨ ਤੇ ਮੈਸੇਜ ਆਉਂਦਾ, ਨੰਬਰ 2 ਤੁਹਾਡੇ ਫੇਸਬੁੱਕ ਦਾ ਅਕਾਊਂਟ ਕਲੋਨ ਕੀਤਾ ਜਾਂਦਾ, ਉੱਤੇ ਤੁਹਾਨੂੰ ਮੈਸੇਜ ਆਉਂਦੇ ਨੇ। ਨੰਬਰ 3 ਤੁਹਾਡੀਆਂ ਈਮੇਲਾਂ ਦੇ ਵਿੱਚ ਵੀ ਪਹਿਲਾਂ ਉੱਪਰ ਲਿਖਿਆ ਹੁੰਦਾ ਕਾਸਕੋ ਵੱਲੋਂ ਤੁਹਾਨੂੰ $500 ਦਾ ਇੱਕ ਕੂਪਨ ਭੇਜਿਆ ਗਿਆ ਤੇ ਉਹ ਕਾਸਕੋ ਦੀ ਈਮੇਲ ਨਹੀਂ ਹੁੰਦੀ। ਜਦੋਂ ਥੱਲੇ ਕਲਿੱਕ ਕਰੋਗੇ ਉਹ ਤੁਹਾਡਾ ਕੰਪਿਊਟਰ ਹੈਕ ਹੋ ਜਾਂਦਾ। ਜਾਂ ਏਦਾਂ ਆ ਜਾਂਦਾ ਆ ਕਿ ਤੁਹਾਨੂੰ ਸਟਾਰਬਕਸ ਵੱਲੋਂ $50 ਦਾ ਕੂਪਨ ਭੇਜਿਆ ਗਿਆ ਆ, ਉਹ ਤੁਸੀਂ ਕਲਿੱਕ ਕਰੋਗੇ ਤੁਹਾਡਾ ਕੰਪਿਊਟਰ ਹੈਕ ਹੋ ਜਾਂਦਾ। ਸੋ ਇਹ ਸਾਰੀਆਂ ਜਾਣਕਾਰੀਆਂ ਤੁਸੀਂ ਸਾਂਝੀਆਂ ਕਰ ਰਹੇ ਲੋਕਾਂ ਦੇ ਨਾਲ, ਤੇ ਬੜੀ ਵੱਡੀ ਅਵੇਅਰਨੈਸ ਹੈ। ਬੜੇ ਲੋਕ ਲੁੱਟੇ ਜਾ ਰਹੇ ਨੇ ਤੇ ਲੁੱਟੇ ਜਾ ਚੁੱਕੇ ਨੇ, ਤੇ ਮੇਰਾ ਖਿਆਲ ਹੈ ਕਿ ਤੁਹਾਡੀ ਇਸ ਜਾਣਕਾਰੀ ਦੇ ਨਾਲ ਇਸ ਪਲੇਟਫਾਰਮ ਤੋਂ ਲੋਕਾਂ ਨੂੰ ਅਵੇਅਰਨੈਸ, ਲੋਕਾਂ ਨੂੰ ਇੱਕ ਜਾਗਰੂਕਤਾ ਆਏਗੀ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਵੀ ਬਚਣਾ। ਉਹਨਾਂ ਨੂੰ ਕਮਾ ਕੇ ਡਾਲਰ ਤੇ ਆਪਣੇ ਏਦਾਂ ਹੀ ਜਾਈ ਜਾਏ, ਤੇ ਇਹ ਤੁਸੀਂ ਬਚੋ। ਜਿੰਨਾ ਬਚ ਹੁੰਦਾ ਤੁਹਾਡੀ ਵੀ ਮਿਹਰਬਾਨੀ, ਤੇ ਇਸ ਪਲੇਟਫਾਰਮ ਤੋਂ ਜਿੱਦਾਂ ਤੁਸੀਂ ਹੋਕਾ ਦੇ ਰਹੇ ਹੋ ਤੇ ਏਦਾਂ ਹੀ ਤੁਸੀਂ ਜਗਾਉਂਦੇ ਰਹੋ ਲੋਕਾਂ ਨੂੰ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਠੱਗੀ ਮਾਰਨ ਦੇ ਜ਼ਰੀਏ ਬਦਲ ਚੁੱਕੇ ਨੇ। ਕਈ ਵਾਰੀ ਆਪਣਾ ਅਕਾਊਂਟ ਹੁੰਦਾ ਮਿਸਾਲ ਦੇ ਤੌਰ ਤੇ ਵੈਲਜ਼ ਫਾਰਗੋ ਦਾ, ਤੇ ਉਹ ਜਿਹੜਾ ਆਪਣੇ ਕੋਲ ਟੈਕਸਟ ਮੈਸੇਜ ਆਉਂਦਾ ਉਹ ਹੁੰਦਾ ਵੈਲਜ਼ ਫਰਗੂਸ਼ੀਅਨ ਬੈਂਕ। ਉਹ ਮਤਲਬ ਫਰਗੂਸ਼ੀਅਨ ਤਾਂ ਕੋਈ ਬੈਂਕ ਹੀ ਨਹੀਂ ਗੀ, ਪਰ ਬੰਦਾ ਕਹਿੰਦਾ ਯਾਰ ਬੈਂਕ ਵਾਲਿਆਂ ਦਾ ਆਇਆ, ਕਿਉਂਕਿ ਉੱਤੇ ਬੰਦਾ ਪੜ੍ਹਦਾ ਨਹੀਂ ਕਿ ਉੱਤੇ ਕੀ ਲਿਖਿਆ। ਮੋਸਟਲੀ ਉਹ ਸ਼ਾਰਟ ਫਾਰਮ ਯੂਜ਼ ਕਰਦੇ WB, ਤੇ ਇਸ ਤਰ੍ਹਾਂ ਵੀ ਉਹ ਤੁਹਾਨੂੰ ਆਪਣੇ ਝਮੇਲੇ ਦੇ ਵਿੱਚ ਲੈ ਲੈਂਦੇ ਆ ਜੀ। ਮਨਜੀਤ ਸਿੰਘ ਜੀ। ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ। ਕੱਲ ਮੇਰੇ ਨਾਲ ਭੈਣ ਜੀ ਏਦਾਂ ਹੋਇਆ ਕਿ ਮੇਰੀ ਵਾਈਫ ਗਈ ਸੀ ਬੱਚਿਆਂ ਨੂੰ ਸਕੂਲ ਲੈਣ ਵਾਸਤੇ, ਤੇ ਉਹ ਨਾ ਗੈਸ ਸਟੇਸ਼ਨ ਤੋਂ ਤੇਲ ਪਾਉਣ ਡਿਆ ਵੀ ਉੱਤੇ ਗੱਡੀ ਦੇ ਸਾਈਨ ਆ ਗਿਆ ਵੀ 10 ਮੀਲ ਤੱਕ ਜਾਣੀ ਹੈ ਗੱਡੀ ਤੋਂ। ਕਹਿੰਦੇ ਉੱਥੋਂ ਜੀ 2 ਕਾਲੇ ਆਏ, ਉਹਨਾਂ ਨੇ ਉਹਨੂੰ ਧੱਕਾ ਮਾਰਿਆ, ਭਜਾ ਕੇ ਲੈ ਗਏ ਜੀ। ਠੀਕ ਹੈ ਜੀ। ਤੇ ਮੇਰਾ ਮੈਸੇਜ ਇਹ ਵੀ ਜਿਹੜੀ ਵੀ ਮੇਰੀ ਭੈਣ ਭਰਾ ਹੈਗੇ ਆ ਜਿਹੜੇ ਬੱਚਿਆਂ ਨੂੰ ਲੈਣ ਜਾਂਦੇ, ਮੇਕ ਸ਼ੋਰ ਆਪਣੀ ਗੱਡੀ ਤੋਂ ਪਹਿਲਾਂ ਲੌਕ ਕਰਨ ਤੇ ਫੇਰ ਤੇਲ ਪਾਉਣ। ਤੇ ਜੇ ਬਾਈ ਚਾਂਸ ਮੇਰੀ ਬੇਟੀ ਹੁੰਦੀ ਵੀ ਨਾਲ ਲੈ ਜਾਣੀ ਯੂਪੀ। ਜੀ ਜੀ ਜੀ।
ਹਾਂਜੀ ਮੇਰਾ ਇਹ ਮੈਸੇਜ ਹੈ। ਫਿਰ ਅਸੀਂ 10 ਮੀਲ ਦਾ ਅਸੀਂ ਪੁਲਿਸ ਨੂੰ ਵੀ ਕੀਤੀ ਰਿਪੋਰਟ, ਲੱਭੀ ਨਹੀਂ ਉਹਨਾਂ ਨੂੰ। ਫਿਰ ਮੈਂ ਟਰਾਈ ਕੀਤੀ ਆਪਣੇ ਸਾਰੇ ਫਰੈਂਡਾਂ ਨੂੰ, ਗੱਡੀ ਦੀ ਫੋਟੋ ਭੇਜੀ ਆ, ਤੇ ਅਸੀਂ ਆਪ ਫਿਰ ਫਰੈਜਨੋ ਤੋਂ ਗੱਡੀ ਫੜ ਲਈ ਉਹ ਕਾਲੇ ਕੋਲੋਂ। ਇਹਨਾਂ ਨੇ ਹੁਣ ਸਾਡੇ ਘਰਾਂ ਦੇ ਵਿੱਚ ਆਣ ਕੇ ਸਾਡੇ ਤੋਂ ਚਾਬੀਆਂ ਸਾਡੇ ਕਾਊਂਟਰ ਤੋਂ ਚੱਕਣੀਆਂ ਆ। ਹਾਂਜੀ 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 ਮੰਨੋ ਜਾਂ ਨਾ ਮੰਨੋ, ਜੇ ਬੱਚਾ ਹੁੰਦਾ ਵਿੱਚ ਤੇ ਕਿੱਡੀ ਵੱਡੀ ਘਟਨਾ ਬਿਲਕੁਲ ਵਾਪਰੀ। ਬਿਲਕੁਲ ਨਿਆਣੇ ਸਾਹਮਣੇ ਚੱਕ ਹੋਣੇ ਆ ਜੀ ਜਿੰਨਾ ਕੁ ਇਹਨਾਂ ਲੋਕਾਂ ਦਾ ਮੂੰਹ ਪੈ ਗਿਆ। ਹਾਂਜੀ ਭੈਣ ਜੀ ਮੇਰਾ ਮੈਸੇਜ ਇਹੀ ਹੈ ਕਿ ਮੇਰਾ ਜੋ ਵੀ ਭੈਣ ਭਰਾ ਆਪਣੇ ਬੱਚਿਆਂ ਨੂੰ ਲੈਣ ਜਾਂਦਾ ਸਕੂਲ ਚ, ਚਾਹੇ ਤੇਲ ਲੈਣ ਆਵਾ, ਕੁਛ ਵੀ, ਆਪਣੀ ਗੱਡੀ ਨੂੰ ਲੌਕ ਕਰਕੇ ਜਾਵੇ ਤੇ ਆਪਣੇ ਬੱਚੇ ਸੇਵ ਕਰੋ ਜਿੰਨੇ ਚਿਰ ਆਪਾਂ ਹੈਗੇ ਆ। ਜੀ ਜੀ ਸਹੀ ਹੈ ਸੁਨੇਹਾ ਤੁਹਾਡਾ, ਬਿਲਕੁਲ ਸਹੀ ਹੈ। ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਜ਼ਰੂਰ ਮੈਸੇਜ ਮੇਰਾ ਸਾਰੇ ਭੈਣ ਭਰਾਵਾਂ ਤੱਕ ਪਹੁੰਚਾਇਆ। ਮਨਜੀਤ ਸਿੰਘ ਮੇਰਾ ਨਾਮ। ਥੈਂਕ ਯੂ ਮਨਜੀਤ ਸਿੰਘ, ਬਹੁਤ ਵਧੀਆ, ਥੈਂਕ ਯੂ। ਦੇਖੋ ਦਿਨ ਦਿਹਾੜੇ ਦੇਖੋ ਕਿਸੇ ਦਾ ਪਰਸ ਖੋਲਿਆ, ਇਹ ਹੁਣ ਆਮ ਸ਼ਾਪਿੰਗ ਸੈਂਟਰਾਂ ਦੇ ਵਿੱਚ ਹੋ ਰਿਹਾ। ਜੀ ਜੀ ਪਰਸ ਖੋ ਕੇ ਦੌੜ ਗਏ, ਜਾਂ ਏਦਾਂ ਗੱਡੀਆਂ ਲੈ ਕੇ ਚਲੇ ਗਏ, ਜਾਂ ਕਿਸੇ ਦੀ ਸਟੋਰਾਂ ਦੇ ਵਿੱਚ ਜਾ ਕੇ ਗਰੋਸਰੀ। ਕੋਈ ਇੱਕ ਕਮਿਊਨਿਟੀ ਨੂੰ ਕੋਈ ਬਲੇਮ ਨਹੀਂ ਗਾ। ਇਹ ਸਾਡੀ ਜਿਹੜੀ ਸਰਕਾਰ ਆ ਉਹਨੇ ਖੁੱਲ੍ਹ ਦਿੱਤੀ ਹੋਈ ਆ ਇਹਨਾਂ ਨੂੰ ਕਿ ਇਹਨਾਂ ਨੂੰ ਕੁਛ ਨਹੀਂ ਕਹਿਣਾ। ਜਿੰਨੇ ਵੀ ਕ੍ਰਿਮੀਨਲ ਆ ਉਹਨਾਂ ਨੂੰ ਛੱਡੋ, ਰੋਡਾਂ ਤੇ ਛੱਡੋ। ਸਿਰਦਰਦੀ ਕਿਹਦੀ ਆ? ਆਮ ਲੋਕਾਂ ਦੀ। ਆਮ ਲੋਕਾਂ ਦੀ। ਹਰ ਕੋਈ ਬੰਦਾ ਆ ਜਿਹੜਾ ਉਹ ਫਾਈਟ ਕਰਨ ਦੇ ਯੋਗ ਨਹੀਂ ਹੁੰਦਾ। ਕੋਈ ਬਿਮਾਰ ਵੀ ਹੋ ਸਕਦਾ ਆ। ਇੰਨਾ ਕੁ ਆਪਣੀ ਕਿਰਿਆ ਸੋਧਦਾ ਆ, ਗੈਸ ਪਵਾ ਸਕਦਾ, ਕਿਤੇ ਥੋੜੀ ਗਰੋਸਰੀ ਲਿਆ ਸਕਦਾ, ਤੇ ਧੱਕੇ ਮਾਰ ਮਾਰ ਕੇ ਤੁਹਾਡੀਆਂ ਕਾਰਾਂ ਖੋ ਕੇ ਲੈ ਜਾਣਗੇ। ਇਹ ਸਾਹਮਣੇ ਜ਼ੋਰਾਵਰੀ ਆ। ਜਿਹੜੇ ਦੂਜੇ ਫਰੋਡ ਦੀ ਅਸੀਂ ਗੱਲ ਕਰਦੇ ਆ, ਜਿਹੜੇ ਦੂਜੇ ਫਰੋਡ ਹੋ ਰਹੇ ਆ, ਹਾਂ, ਉਹ ਦੇਖ ਲਓ ਵੀ ਸਾਡੀਆਂ ਬੈਂਕਾਂ ਦੇ ਅਕਾਊਂਟਾਂ 'ਚ ਜਾ ਵੜੇ ਆ, ਉਹ ਸਾਰੀ ਜਗ੍ਹਾ ਜਾ ਵੜੇ ਆ। ਤੇ ਆਪਣਾ ਦਿਮਾਗ ਨੂੰ ਇਹ ਸਮਝਾ ਲਓ ਵੀ ਜਿਹੜਾ ਪੈਸਾ ਆ ਨਾ, ਨਾਲ ਨਹੀਂ ਜਾਣਾ। ਬਿਲਕੁਲ ਨਾਲ ਨਹੀਂ ਜਾਣਾ। ਜਿੰਨਾ ਕੁ ਕਮਾਉਂਦੇ ਆ ਨਾ, ਉਹਦੇ ਨਾਲ ਰੋਟੀ ਪਾਣੀ ਚੱਲੀ ਜਾਂਦਾ ਸਾਰਿਆਂ ਦਾ। ਰੋਟੀ ਖਾਣੀ ਆ। ਕੋਈ ਨੋਟ ਖਾਂਦਾ ਦੇਖਿਆ ਕਿਸੇ ਨੇ? ਜੀ ਬਿਲਕੁਲ ਨਾ, ਮੈਨੂੰ ਨਹੀਂ ਲੱਗਦਾ ਵੀ ਕੋਈ ਸੋਨੇ ਦੇ ਗਲਾਸ ਦੇ ਵਿੱਚ ਪਾਣੀ ਪੀਂਦਾ ਹੋਊਗਾ, ਜਾਂ ਕਿਸੇ ਕੋਲ ਥਾਲੀ ਹੋਊਗੀ ਰੋਟੀ ਖਾਣ ਦੇ ਲਈ ਸੋਨੇ ਦੀ। ਸੋ ਉਹ ਥੋੜੇ ਹੋ ਜਾਣਗੇ ਬੈਂਕ ਦੇ ਵਿੱਚ, ਪਰ ਬਿਲਕੁਲ ਐਨ ਸਿਰ ਨੂੰ ਖੋਲ ਕੇ ਰੱਖੋ ਕਿ ਤੁਸੀਂ ਜਿੰਨਾ ਕਮਾਇਆ ਤੁਹਾਡਾ ਓਨਾ ਵੀ ਨਾ ਜਾਂਦਾ ਰਹੇ। ਜੀ ਸਹੀ ਆ। ਕੋਈ ਨਹੀਂ ਫ੍ਰੀ ਦਿੰਦਾ, ਜੀ ਕੋਈ ਨਹੀਂ ਫ੍ਰੀ ਦਿੰਦਾ। ਕਈਆਂ ਦੀਆਂ ਲਾਟਰੀਆਂ ਨਿਕਲੀਆਂ, ਕਈਆਂ ਨੇ ਉਹ ਸੈਲੀਬ੍ਰੇਟ ਕੀਤਾ ਵੀ ਹਾਂ ਸਾਡੀ ਲਾਟਰੀ ਨਿਕਲੀ ਜਾਂ ਪੈਸੇ ਮਿਲਣੇ ਆ। ਪਰ ਜਦ ਪਤਾ ਲੱਗਾ ਵੀ ਅਸੀਂ ਤਾਂ ਪਾਈ ਨਹੀਂ ਸੀਗੀ, ਜਿੱਲੇ ਫਰਾਡ ਹੋ ਗਿਆ, ਅਸੀਂ ਪਾਈ ਨਹੀਂ ਸੀਗੀ, ਤੇ ਨਿਕਲ ਕਿੱਥੋਂ ਆਈ ਆ? ਹਾਂ, ਉਹ ਵੀ ਦੇਖੋ, ਜਦ ਪਾਈ ਨਹੀਂ ਤੇ ਨਿਕਲੀ ਕਿੱਥੋਂ ਆ? ਬਲਵੀਰ ਸਤਿ ਸ਼੍ਰੀ ਅਕਾਲ। ਹਾਂਜੀ ਮੇਰੇ ਨਾਲ ਨਾ, ਹਾਂਜੀ ਸਤਿ ਸ਼੍ਰੀ ਅਕਾਲ ਦੋਵਾਂ ਜਣਿਆਂ ਨੂੰ। ਮੇਰੇ ਨਾਲ ਨਾ ਪਰਸੋਂ ਹੋਈ ਆ, ਐਮਾਜ਼ਾਨ ਤੋਂ ਮੈਨੂੰ ਫੋਨ ਆਇਆ ਜੀ, ਤੇ ਤੂੰ 11,000 ਰੁਪਈਆ 1100 ਰੁਪਈਆ ਤੂੰ ਸਾਡਾ ਦੇਣਾ, ਦਿੱਤਾ ਨਹੀਂ ਜੀ। ਮੈਂ ਕਿਹਾ ਵੀ ਨਾ ਮੈਂ ਜਾਨੀ ਐਮਾਜ਼ਾਨ ਤੇ ਨਾ ਮੈਂ ਕੁਛ ਖਰੀਦਦੀ ਆ, ਇਹ ਫਰੋਡ ਵਾਲੀ ਗੱਲ ਆ, ਮੈਨੂੰ ਮੁੜ ਕੇ ਫੋਨ ਨਾ ਕਰਿਓ। ਕਹਿੰਦਾ ਫਰੋਡ ਨਹੀਂ ਹੈਗਾ, ਸ਼ੋਰ ਆ। ਮੈਂ ਕਿਹਾ ਸ਼ੋਰ ਨਹੀਂ ਹੈਗਾ। ਕਹਿੰਦਾ ਤੇਰੇ ਬ੍ਰਾਂਡ ਕੱਢ ਦੇਣੇ। ਮੈਂ ਕਿਹਾ ਕੱਢ ਦਿਓ, ਆ ਜਾਓ। ਮੈਂ ਇੱਥੇ ਦਰਾਂ ਦੇ ਬਾਹਰ ਖੜੀ ਆ। ਕੱਲ ਫਿਰ ਮੈਂ ਆਪਣੀ ਪੋਤੀ ਨੂੰ ਚੱਕ ਕੇ ਸਕੂਲੋਂ ਤੁਰੀ ਆਉਂਦੀ ਸੀ, ਤਾਂ ਮੈਨੂੰ ਬੈਂਕ ਕਹਿੰਦੀ, ਮੈਂ ਬੈਂਕ ਅਮਰੀਕਾ ਤੋਂ ਬੋਲਦੀ ਆ। ਮੈਂ ਕਿਹਾ ਹਾਂ ਕੀ ਹੋਇਆ ਦੱਸ। ਕਹਿੰਦੀ ਪਈ ਦੂਜਾ ਤੂੰ ਆਪਣੀ ਸੋਸ਼ਲ ਸਿਕਿਉਰਿਟੀ ਦੇ 4 ਨੰਬਰ ਦੇ ਪਿਛਲੇ। ਮੈਂ ਕਿਹਾ ਤੂੰ ਕੌਣ ਹੁੰਦੀ ਆ? ਤੇ ਜੇ ਮੈਨੂੰ ਲੋੜ ਪਈ ਆ ਨਾ ਬੈਂਕ ਜਾਣ ਦੀ, ਗੱਲ ਕਰਨੇ ਦੀ, ਬੈਂਕ ਮੈਂ ਆਪ ਜਾ ਸਕਦੀ ਆ ਬੈਂਕ, ਤੇ ਤੂੰ ਮੈਨੂੰ ਕਿਉਂ ਫੋਨ ਕੀਤਾ? ਤੂੰ ਕੌਣ ਆ? ਕਹਿੰਦੀ ਮੈਂ ਬੈਂਕ ਅਮਰੀਕਾ ਤੋਂ ਬੋਲਦੀ ਆ। ਕਹਿੰਦੀ ਜੇ ਤੂੰ ਨਹੀਂ ਦੇਣਾ ਮੈਂ ਤੈਨੂੰ ਨੈਕਸਟ ਟਾਈਮ ਫੇਰ ਫੋਨ ਕਰ ਲੂੰ। ਮੈਂ ਕਿਹਾ ਤੂੰ ਕਰ ਲਈ, ਤੇ ਤੂੰ ਮੇਰੀ ਕੀ ਲੱਗਦੀ ਆ? ਮੈਂ ਆਈ ਨੋ ਅੰਡਰਸਟੈਂਡ ਤੂੰ ਕੌਣ ਆ, ਕਿੱਥੋਂ ਬੋਲਦੀ ਆ? ਤੇ ਇਦਾਂ ਦੀਆਂ ਗੱਲਾਂ ਬਾਤਾਂ। ਸਾਡੇ ਇੱਥੇ ਫੀਨੈਕਸ ਦੇ ਵਿੱਚ ਕੱਲ ਦੀ ਨਿਊਜ਼ ਆ, ਤੁਸੀਂ ਸ਼ਾਇਦ ਪੜ੍ਹੀ ਹੋ। ਕੱਲ ਨਿਊਜ਼ ਤੇ ਆਇਆ ਵੀ ਤੁਸੀਂ ਉਹ ਪਾਣੀ ਦੇ ਭੁਲੇਖੇ ਨਾਲ ਹੁਣ ਆਉਂਦੇ ਆ ਘਰਾਂ ਦੇ ਵਿੱਚ, ਤੁਹਾਡਾ ਮੀਟਰ ਆ ਜਿਹੜਾ ਪਾਣੀ ਵਾਲਾ, ਅਸੀਂ ਉਹ ਦੇਖਣ ਆਏ ਆ, ਤੇ ਉਹ ਮੀਟਰ ਦੇ ਭੁਲੇਖੇ ਤੁਹਾਡੇ ਘਰ ਹੁਣ ਲੁੱਟਣ ਲੱਗ ਪਏ ਆ। ਤੇ ਮੈਨੂੰ ਇੱਥੇ ਆਪਣੇ ਦਾ ਪਤਾ ਨਹੀਂ, ਅਸੀਂ ਗਏ ਤੇ ਕੈਲੀਫੋਰਨੀਆ ਤੇ ਮੂਵ ਹੋ ਗਏ। ਤੇ ਏਦਾਂ ਹੁਣ ਹੋਈ ਆ, ਕੱਲ ਦੀ ਨਿਊਜ਼ ਆ ਇੱਥੇ ਦੀ ਫੀਨਿਕਸ ਦੀ, ਤੁਹਾਨੂੰ ਮੈਂ ਦੱਸਦੀ ਆ, ਤੇ ਆਪਣੇ ਵੀ ਇੱਥੇ ਆ ਜਾਣੀ ਆ। ਤੇ ਏਦਾਂ ਆ ਜਿੰਨੇ ਆਪਾਂ ਬਚਾਂਗੇ ਉਨੇ ਚੰਗੇ ਰਵਾਂਗੇ। ਸਾਰਿਆਂ ਨੂੰ ਆ, ਇੱਕ ਨੂੰ ਨਹੀਂ ਹੈਗੀ ਇਹ ਗੱਲ, ਸਾਰਿਆਂ ਲਈ ਆ ਜੀ। ਤਾਂ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕੀਤੀ ਆ। ਫਿਰ ਕੱਲ ਦੀ ਨਿਊਜ਼ ਆ ਸੱਜਰੀ, ਤੇ ਆਪਣੇ ਸਿਆਣੇ ਬੰਦਿਆਂ ਨੂੰ ਵੀ ਤੇ ਆਪਾਂ ਜੰਗਾਂ ਨੂੰ ਵੀ, ਸਾਰਿਆਂ ਨੂੰ ਇਹ ਚਾਹੀਦਾ ਡੋਰ ਨਾ ਖੋਲੋ। ਕਹਿੰਦੇ ਨਿਊਜ਼ ਵਾਲੇ ਡੋਰ ਨਾ ਖੋਲੋ, ਕੋਈ ਵੀ ਤੁਹਾਡੇ ਘਰੇ ਆਉਂਦਾ। ਹਾਂਜੀ ਓਕੇ ਬਲਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੈਨੂੰ ਵੀ ਸਤਿ ਸ਼੍ਰੀ ਅਕਾਲ। ਓਕੇ ਥੈਂਕ ਯੂ ਜੀ, ਥੈਂਕ ਯੂ। ਦੇਖੋ ਬਹੁਤ ਹੈਗੀ ਆ। ਸਾਡੇ ਲਾਸਟ ਕਾਲਰ ਨੇ ਅਮਰਿੰਦਰ।
ਅਰਮਿੰਦਰ ਜੀ ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ, ਮੈਂ ਵੀ ਦੱਸਣਾ ਸੀ ਸੈਕਰਾਮੈਂਟੋ ਕੱਲ ਇੱਥੇ ਡਾਊਨਟਾਊਨ 'ਚ ਜੀ। ਕਿਸੇ ਬੰਦੇ ਨੇ, ਜਿੱਦਾਂ ਕੋਈ ਫਰੈਂਡ ਆਇਆ ਆਪਣੇ ਨੇਬਰ ਦੇ ਘਰ ਖੇਡਣ, ਭਾਈ ਨੇ ਗਨ ਦਿਖਾ ਕੇ ਉਹਨੂੰ ਕਹਿੰਦਾ ਆਪਣਾ ਬੈਗ ਦੇ ਦੇਣਾ, ਵਾਲਟ ਦੇ। ਉਹਨੇ ਦੇਤਾ, ਵਾਲਟ ਦਿੱਤਾ, ਤੇ ਨਾਲ ਅਜੇ ਇੰਨੀ ਬਿਜੀ ਸਟਰੀਟ ਹੈਗੀ ਡਾਊਨਟਾਊਨ 'ਚ, ਉਹਨੂੰ ਦੇ ਇਸ ਟਾਈਮ ਕੱਲ ਗੋਲੀ ਮਾਰਤੀ। ਯਾਦ ਪਿਆ ਹੁੰਦਾ ਤੁਹਾਡੀ ਡੈਥ ਹੋਈ ਜੀ। ਦਿਨ ਦੇ ਟਾਈਮ 'ਚ ਦੇਖ ਲਓ, ਸਟਰੀਟ ਇੰਨੀ ਬਿਜੀ ਆ, ਲੋਕੀ ਮਤਲਬ ਦੌੜਦੇ ਆ, ਮਤਲਬ ਤੁਰਦੇ ਰਹਿੰਦੇ ਤੇ। ਹਾਂਜੀ, ਬਿਜੀ ਹੁੰਦਾ ਤਾਂ। ਹਾਂਜੀ, ਮਾਰ ਗਏ। ਠੀਕ, ਥੈਂਕ ਯੂ ਜੀ। ਤੁਸੀਂ ਇਹ ਗੱਲ ਸ਼ੇਅਰ ਕੀਤੀ ਆ। ਤੇ ਸਰੋਤਿਓ, ਹੋਰ ਕਾਲਸ ਹੋਣ ਇਸ ਪ੍ਰੋਗਰਾਮ ਵਿੱਚ ਨਾ ਕਰਿਓ, ਅਗਲੇ ਦੇ ਵਿੱਚ ਕਰ ਲਿਓ, ਕਿਉਂਕਿ ਆਪਣਾ ਪ੍ਰੋਗਰਾਮ ਦਾ ਟਾਈਮ ਹੋ ਗਿਆ। ਦੇਖੋ ਕਿੰਨੇ ਤਰ੍ਹਾਂ ਦਾ ਫਰੋਡ ਹੈ। ਹੁਣ ਉਹ ਫਰੋਡ ਦੇ ਨਾਲ ਹੁਣ ਤੁਹਾਨੂੰ ਜਾਨ ਦਾ ਖਤਰਾ ਆ। ਬਿਲਕੁਲ ਹੈ। ਆਪਣੀ ਜਾਨ ਬਚਾਓ ਜੀ। ਹੁਣ ਕਾਲਾਂ ਆ ਗਈਆਂ ਨਾ ਕਿ ਦੇਖੋ ਧੱਕਾ ਮਾਰ ਕੇ ਕਾਰ ਖੋਹ ਕੇ ਲੈ ਗਏ, ਘਰ ਵਿੱਚ ਆ ਵੜੇ। ਸੋ ਬਹੁਤ ਕੁਝ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਵੀਕ ਦੇ ਵਿੱਚ ਇੱਕ ਵਾਰ ਲਾਈਨਾਂ ਓਪਨ ਕਰੀਏ, ਸਾਨੂੰ ਅਵੇਅਰਨੈਸ ਮਿਲਦੀ ਆ। ਨਹੀਂ ਤਾਂ ਪਤਾ ਹੀ ਨਹੀਂ ਸੀ ਲੱਗਣਾ ਵੀ ਆ ਵੀ ਆ, ਗੈਸ ਪਾਉਂਦੇ ਆ ਤੇ ਧੱਕਾ ਮਾਰ ਕੇ ਤੋਂ ਕਾਰ ਚਾਬੀ ਲੈ ਕੇ ਤਾਂ ਤੁਹਾਡੀ ਕਾਰ ਖੋਹ ਕੇ ਲੈ ਗਏ। ਜੀ। ਹਾਂ, ਫਿਰ ਬੱਚਿਆਂ ਦੀ ਸੇਫਟੀ ਆ ਵਿੱਚ, ਉਹਨਾਂ ਨੂੰ ਤੁਸੀਂ ਕਾਰ ਦੇ ਵਿੱਚ ਬੈਠੇ ਆ, ਵਾਕਈ ਹੀ ਉਹਨਾਂ ਨੇ ਲੈ ਜਾਣੇ ਸੀ, ਲੈ ਜਾਣੀ ਸੀ। ਬਹੁਤ ਕੁਛ ਹੋ ਜਾਂਦਾ ਆ। ਸੋ ਜਾਂਦੇ ਕੁਛ ਜਾਣਕਾਰੀਆਂ ਬਲਵਿੰਦਰ ਜੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਚਲੇ ਗਏ। ਗੁਰਦੁਆਰਾ ਸਾਹਿਬ ਟੈਰਾ ਬਿਊਨਾ ਯੂਬਾ ਸਿਟੀ ਤੋਂ 43ਵੇਂ ਮਹਾਨ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਦੇ ਦੀਵਾਨਾਂ ਦਾ ਸਿੱਧਾ ਪ੍ਰਸਾਰਣ ਹੈ, ਉਹ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਚੱਲੇਗਾ। ਜੇਕਰ ਤੁਸੀਂ ਫੇਸਬੁੱਕ ਪੇਜ ਤੇ ਨਹੀਂ ਜੁੜੇ ਤਾਂ ਪੇਜ ਨੂੰ ਲਾਈਕ ਕਰ ਲਓ, YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਦਬਾ ਲਓ, ਤੇ ਉਹ ਜਿਹੜੇ ਦੀਵਾਨ ਨੇ, ਮਹਾਨ ਕੀਰਤਨ ਦੀਵਾਨ, ਤੇ ਉਹਨਾਂ ਦਾ ਜਿਹੜਾ ਪ੍ਰਸਾਰਣ ਸਮਾਂ ਉਹ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੋਂ ਉਹ ਜਿਹੜੇ ਲਾਈਵ ਟੈਲੀਕਾਸਟ ਹੋਣਗੇ ਫੇਸਬੁੱਕ ਤੇ YouTube ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਬਹੁਤ ਸੰਗਤਾਂ ਪਹੁੰਚਣਗੀਆਂ ਵੀ ਹਮਾ ਕੇ। ਪਰ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਨੇ, ਦੂਜੇ ਦੇਸ਼ਾਂ ਦੇ ਵਿੱਚ ਨੇ, ਵਿਦੇਸ਼ਾਂ ਦੇ ਵਿੱਚ ਨੇ, ਉਹਨਾਂ ਦੇ ਨਾਲ ਤੁਸੀਂ ਇਹਨਾਂ ਲਿੰਕਸ ਨੂੰ ਆਪਣੇ WhatsApp ਗਰੁੱਪਾਂ ਦੇ ਵਿੱਚ, Facebook ਗਰੁੱਪਾਂ ਦੇ ਵਿੱਚ, ਜਿੱਥੇ ਵੀ ਤੁਹਾਡੇ ਕੋਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਬਣੇ ਹੋਏ ਆ, ਤੁਹਾਡਾ ਸਾਰਿਆਂ ਦਾ ਸਕੇ ਸੰਬੰਧੀਆਂ ਦਾ ਗਰੁੱਪ, ਤੇ ਉਹਦੇ ਵਿੱਚ ਤੁਸੀਂ ਉਹ ਜਿਹੜੇ ਲਿੰਕ ਆ ਸ਼ੇਅਰ ਜ਼ਰੂਰ ਕਰ ਲਿਓ, ਤਾਂ ਜੋ ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਗੁਰੂ ਘਰ ਦੇ ਵਿੱਚ ਆਪਣੀ ਹਾਜ਼ਰੀ, ਦੀਵਾਨ ਜਿਹੜੇ ਆ ਆਪਣੇ ਦੀਵਾਨਾਂ ਦਾ ਜਿਹੜਾ ਲਾਹਾ ਹੈ ਉਹ ਲੈ ਸਕਣ ਜੀ। ਜੀ ਬਿਲਕੁਲ। ਉਸ ਦੇ ਨਾਲ ਰੇਡੀਓ ਦੇ ਉੱਤੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਆ, ਪੂਰੀ ਕੋਸ਼ਿਸ਼ ਰਹੂਗੀ ਕਿ ਉੱਥੋਂ ਵੀ ਤੁਹਾਨੂੰ ਨਾਲ ਜੋੜਿਆ ਜਾਵੇ 5 ਨਵੰਬਰ ਤੱਕ। 5 ਨਵੰਬਰ ਤੱਕ, ਕਿਉਂਕਿ 6 ਨਵੰਬਰ ਨੂੰ ਨਗਰ ਕੀਰਤਨ ਆ, ਤੇ ਉਹ ਫਿਰ ਜੋ ਵੀ ਲਾਈਵ ਹੋਊਗਾ ਉਹ ਤੁਸੀਂ ਦੇਖ ਸਕਦੇ ਆ। ਪਰ ਜਿਹੜੇ ਗੁਰਦੁਆਰਾ ਸਾਹਿਬ ਤੋਂ ਇਹ ਕੀਰਤਨ, ਢਾਡੀ ਵਾਰਾਂ, ਜਿੰਨਾ ਵੀ ਪ੍ਰੋਗਰਾਮ ਆ ਉੱਥੋਂ ਸਟੇਜ ਤੋਂ ਹੋਊਗਾ, ਉਹ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਊਗਾ। ਤੇ ਹੁਣ ਇਸੇ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਵੀ ਲਵਾਂਗੇ। ਤੇ ਇੱਕ ਵਾਰ ਫਿਰ ਦੱਸ ਦਈਏ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਡਾਕਟਰ ਰਿਆੜ ਉਹ ਸਾਡੇ ਨਾਲ ਹੋਣਗੇ, ਜਿਹੜੇ ਖੇਤੀਬਾੜੀ ਦੇ ਮਾਹਰ ਆ। ਉਹਨਾਂ ਤੋਂ ਤੁਸੀਂ ਪੁੱਛ ਸਕਦੇ ਆ, ਤੁਹਾਡੀ ਬੈਕਯਾਰਡ ਦੇ ਵਿੱਚ ਕੁਛ ਬੀਜਿਆ ਆ, ਜਾਂ ਤੁਹਾਡੇ ਖੇਤਾਂ ਦੇ ਵਿੱਚ ਕੁਛ ਬੀਜਿਆ ਆ, ਕੁਛ ਵੀ ਆ, ਕੋਈ ਵੀ ਸਵਾਲ ਆ ਉਹਦੇ ਵਿੱਚ ਤੁਸੀਂ ਪੁੱਛ ਸਕੋਗੇ। ਤੇ ਹੁਣ ਪ੍ਰਵੀਨ ਜੀ ਲਈ ਇਜਾਜ਼ਤ ਜੀ। ਸੋ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA।